सिख नौजवान खास तौर पर 15 ਤੋਂ 35 ਸਾਲ ਦੇ ਵਿਚਾਲੇ ਦੀ ਜਿਹੜੀ ਇਸ ਵੇਲੇ ਦੀ ਸਾਡੀ ਜਵਾਨੀ ਹੈ ਉਹਦੇ ਲਈ ਭਾਈ ਦੀਪ ਸਿੱਧੂ ਦਾ ਵਰਤਾਰਾ ਇਸ ਸਮੇਂ ਦਾ ਸਭ ਤੋਂ ਅਹਿਮ ਵਰਤਾਰਾ ਹੈ। ਬਹੁਤ ਸਾਰੀਆਂ ਨੀਵੇਂ ਦਰਜੇ ਦੀਆਂ ਬਹੁਤ ਸਾਰੀਆਂ ਹਲਕੇ ਦਰਜੇ ਦੀਆਂ ਟਿੱਪਣੀਆਂ ਭਾਈ ਦੀਪ ਸਿੱਧੂ ਦੇ ਬਾਰੇ ਉਹਦੇ ਜਿਉਂਦੇ ਜੀ ਵੀ ਹੁੰਦੀਆਂ ਰਹੀਆਂ, ਹੁਣ ਵੀ ਜਿਹੜੇ ਉਹਦੇ ਵਿਰੋਧੀ ਆ ਉਹ ਟਲਦੇ ਨਹੀਂ। ਅੱਜ ਦੇ ਸਿੱਖ ਨੌਜਵਾਨਾਂ ਨੂੰ ਉਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਜਿਹੜੀਆਂ ਭਾਈ ਦੀਪ ਸਿੱਧੂ ਦੇ ਬਾਰੇ ਉਹਦੇ ਵਿਰੋਧੀ ਜਾਂ ਉਹਦੇ ਆਲੋਚਕ ਪ੍ਰਚਾਰਦੇ ਹੈ। ਭਾਈ ਦੀਪ ਸਿੱਧੂ ਦੀ ਕਮਾਈ, ਭਾਈ ਦੀਪ ਸਿੱਧੂ ਦੀ ਘਾਲਣਾ ਬੇਮਿਸਾਲ ਹੈ, ਬਹੁਤ ਵੱਡੀ ਗੱਲ ਹੈ ਤੇ ਉਹਨੂੰ ਪਿਆਰ ਕਰਨ ਵਾਲਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਉਹ ਮਹਾਨਾਇਕ ਲੱਗਦਾ। ਜੇਕਰ ਤੁਹਾਡਾ ਵਿਰੋਧੀ ਤੁਹਾਡੀ ਗੱਲ ਨੂੰ ਝੂਠਾ ਸਾਬਤ ਕਰ ਗਿਆ ਆਪਦੇ ਨੈਰੇਟਿਵ ਦੇ ਰਾਹੀਂ ਤਾਂ ਤੁਹਾਡਾ ਸੱਚ ਤੁਹਾਡੇ ਕੋਲੇ ਪੱਲੇ ਪਿਆ ਰਹਿ ਜੂ, ਤੁਹਾਡਾ ਕੁਝ ਨਹੀਂ ਬਣੂਗਾ। ਪਰ ਜੇਕਰ ਤੁਸੀਂ ਆਪਦੇ ਸੱਚ ਨੂੰ ਦੁਨੀਆ 'ਚ ਠੋਕ ਵਜਾ ਕੇ ਲੈ ਕੇ ਨਹੀਂ ਆਉਂਦੇ, ਟੇਬਲ ਤੇ ਨਹੀਂ ਲਿਆਉਂਦੇ, ਮੀਡੀਆ ਤੇ ਨਹੀਂ ਲਿਆਉਂਦੇ, ਤੁਸੀਂ ਮਾਰੇ ਜਾਓਗੇ। ਜਿਹੜੀਆਂ ਵਾਰਦਾਤਾਂ ਭਾਰਤ ਵਿੱਚ ਪੰਜਾਬ ਦੇ ਵਿੱਚ ਖਾੜਕੂ ਲਹਿਰ ਦੇ ਵੱਲੋਂ ਕਹਿ ਕੇ ਤੁਹਾਨੂੰ ਪਰੋਸੀਆਂ ਜਾਂਦੀਆਂ ਨੇ, ਉਹ ਜ਼ਰੂਰੀ ਨਹੀਂ ਕਿ ਜੁਝਾਰੂਆਂ ਨੇ ਕੀਤੀਆਂ ਹੋਣ। ਭਾਈ ਦੀਪ ਸਿੱਧੂ ਨੂੰ ਤੁਸੀਂ ਬਦਨਾਮ ਕਰਦੇ ਹੁੰਦੇ ਸੀ, ਉਹਨੂੰ ਬੀਜੇਪੀ RSS ਦਾ ਏਜੰਟ ਕਹਿੰਦੇ ਹੁੰਦੇ ਸੀ, ਉਹਨੂੰ ਕਦੇ ਕੁਛ ਕਹਿੰਦੇ ਸੀ, ਪਰ ਉਹ ਸੱਚਾ ਨਿਕਲਿਆ। ਉਹ ਆਪਦੀ ਜਾਨ ਵਾਰ ਕੇ ਤੁਹਾਡੇ ਸਿਰ ਦੇ ਉੱਤੇ ਸੁਆਹ ਪਾ ਗਿਆ। ਉਹਦੀ ਜਿਹੜੀ ਚੜ੍ਹਦੀ ਕਲਾ ਅੱਜ ਤੁਹਾਨੂੰ ਲੈ ਕੇ ਬਹਿ ਗਈ ਆ। ਅੱਜ ਪਿੰਡਾਂ 'ਚ ਤੁਸੀਂ ਖੜਨ ਜੋਗੇ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 1 ਸਾਲ ਪਹਿਲਾਂ ਭਾਈ ਸੰਦੀਪ ਸਿੰਘ ਸਿੱਧੂ, ਜਿਨ੍ਹਾਂ ਨੂੰ ਦੀਪ ਸਿੱਧੂ ਕਰਕੇ ਜਾਣਿਆ ਜਾਂਦਾ, ਉਹ ਸਦੀਵੀ ਵਿਛੋੜਾ ਦੇ ਗਏ ਸੀ। ਇਸ ਕਰਕੇ ਅੱਜ ਸਿੱਖ ਜਗਤ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਆਪਦੀ ਗੱਲ ਕਹਿਣ ਦਾ ਜੋ ਮਾਹੌਲ ਆ, ਉਹਦੇ ਤਹਿਤ ਅਸੀਂ ਦੇਖ ਰਹੇ ਹਾਂ ਕਿ ਸਾਰਾ ਜਿਹੜਾ ਸੋਸ਼ਲ ਮੀਡੀਆ ਉਹ ਭਾਈ ਸੰਦੀਪ ਸਿੰਘ ਸਿੱਧੂ ਬਾਰੇ ਭਰਿਆ ਪਿਆ। ਸਿੱਖ ਨੌਜਵਾਨ ਖਾਸ ਤੌਰ ਤੇ 15 ਤੋਂ 35 ਸਾਲ ਦੇ ਵਿਚਾਲੇ ਦੀ ਜਿਹੜੀ ਇਸ ਵੇਲੇ ਦੀ ਸਾਡੀ ਜਵਾਨੀ ਹੈ ਉਹਦੇ ਲਈ ਭਾਈ ਦੀਪ ਸਿੱਧੂ ਦਾ ਵਰਤਾਰਾ ਇਸ ਸਮੇਂ ਦਾ ਸਭ ਤੋਂ ਅਹਿਮ ਵਰਤਾਰਾ ਹੈ। ਸਾਨੂੰ ਚੇਤੇ ਆ ਕਿ ਜਿਨ੍ਹਾਂ ਸਮਿਆਂ ਦੇ ਵਿੱਚ ਸਾਡੀ ਉਮਰ 15 ਸਾਲ ਤੋਂ ਉੱਪਰ, ਜਦੋਂ ਅਸੀਂ ਉਸ ਏਜ ਬੈਚ ਵਿੱਚ ਸੀਗੇ, ਜੋ ਕੁਝ ਉਦੋਂ ਵਾਪਰਦਾ ਸੀ ਉਹ ਸਦਾ ਲਈ ਸਾਡੇ ਮਨੋ ਮਸਤਕ ਉੱਤੇ ਛਾ ਗਿਆ। ਅੱਜ ਦੇ ਸਿੱਖ ਯੂਥ ਦੇ ਨਾਲ ਵੀ ਇਹੀ ਵਾਪਰ ਰਿਹਾ ਹੋਣਾ। ਸਾਡੇ ਵੇਲਿਆਂ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਨਵੰਬਰ 84 ਦਾ ਕਤਲੇਆਮ ਹੋਇਆ, ਉਸ ਤੋਂ ਬਾਅਦ ਵਿੱਚ ਸਿੱਖ ਜੁਝਾਰੂ ਲਹਿਰ ਉੱਠੀ। ਉਪਰੰਤ ਪੀਲੇ ਪਰਨੇ, ਕੁੜਤੇ ਪਜਾਮੇ, ਉੱਪਰ ਦੀ ਗਾਤਰੇ ਕਿਰਪਾਨਾਂ, ਦਾੜੇ ਕੇਸਾਂ ਵਾਲੇ ਸਿੱਖ ਨੌਜਵਾਨ, ਕਾਲੀਆਂ ਲੋਈਆਂ ਦਾ, ਮੋਟਰਸਾਈਕਲ ਦਾ ਜ਼ਮਾਨਾ ਆਇਆ, ਜਿਹਦੇ ਵਿੱਚ ਜਦੋਂ ਅਖਬਾਰਾਂ, ਟੈਲੀਵਿਜ਼ਨ ਦੇ ਉੱਤੇ ਜਾਂ ਹੋਰਨਾਂ ਮੀਡੀਆ ਦੇ ਸਾਧਨਾਂ ਰਾਹੀਂ ਉਸ ਵੇਲੇ ਜਿਹੜੇ ਚਿਹਰੇ ਮੂਹਰੇ ਸਾਡੇ ਨਜ਼ਰਾਂ 'ਚ ਚੜ੍ਹਦੇ ਸੀਗੇ, ਉਹੋ ਜਿਹਾ ਬਣਨ ਦਾ, ਉਹੋ ਜਿਹਾ ਹੋਣ ਦਾ, ਉਹੋ ਜਿਹਾ ਪਹਿਰਾਵੇ ਪਾਉਣ ਦਾ ਸਿੱਖ ਨੌਜਵਾਨਾਂ ਦੇ ਮਨਾਂ ਅੰਦਰ ਆਟੋਮੈਟਿਕਲੀ ਆਪਣੇ ਆਪ ਹੀ ਇੱਕ ਜਿਹੜਾ ਚਾਅ ਉੱਠਦਾ ਸੀ। ਸੋ ਜਦੋਂ ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮਨੋਵਿਗਿਆਨਕ ਤੌਰ ਦੇ ਉੱਤੇ ਜਿਹੜੇ ਕਿਸੇ ਵੇਲੇ ਦੇ ਨਾਇਕ ਹੁੰਦੇ ਆ, ਹੀਰੋ ਹੁੰਦੇ ਆ, ਉਹ ਮਾਨਸਿਕ ਤੌਰ ਤੇ ਨੌਜਵਾਨੀ ਨੂੰ ਪ੍ਰਭਾਵਿਤ ਕਰਦੇ ਹੀ ਕਰਦੇ। ਸੋ ਜਿਵੇਂ ਸਾਡੇ ਵੇਲਿਆਂ ਦੇ ਵਿੱਚ ਸਾਨੂੰ ਖਾੜਕੂ ਲਹਿਰ ਨੇ, ਖਾਲਿਸਤਾਨੀ ਲਹਿਰ ਨੇ, ਜੁਝਾਰੂ ਜਰਨੈਲਾਂ ਨੇ, ਉਹਨਾਂ ਦੇ ਚਿਹਰੇ ਮੂਹਰੇ ਨੇ, ਉਹਨਾਂ ਦੀ ਗੱਲਬਾਤ ਨੇ ਟੁੰਬਿਆ ਸੀ, ਪ੍ਰੇਰਨਾ ਦਿੱਤੀ ਸੀ ਤੇ ਹੋਰ ਕਈ ਚੀਜ਼ਾਂ ਰਲ ਮਿਲ ਕੇ ਸਾਨੂੰ ਇਸ ਪਾਸੇ ਨੂੰ ਤੋਰਨ ਦੇ ਵਿੱਚ ਮਦਦ ਕੀਤੀ। ਉਵੇਂ ਹੀ ਅੱਜ ਦੇ ਸਮਿਆਂ ਦੇ ਸਿੱਖ ਨੌਜਵਾਨਾਂ ਨੂੰ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਜਿਹੜਾ ਹੈ ਉਹਦੇ ਵਰਤਾਰੇ ਨੇ ਟੁੰਬਿਆ। ਅੱਜ ਦੇ ਸਿੱਖ ਨੌਜਵਾਨਾਂ ਨੂੰ ਉਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਜਿਹੜੀਆਂ ਭਾਈ ਦੀਪ ਸਿੱਧੂ ਦੇ ਬਾਰੇ ਉਹਦੇ ਵਿਰੋਧੀ ਜਾਂ ਉਹਦੇ ਆਲੋਚਕ ਪ੍ਰਚਾਰਦੇ ਹੈ। ਬਹੁਤ ਸਾਰੀਆਂ ਨੀਵੇਂ ਦਰਜੇ ਦੀਆਂ, ਬਹੁਤ ਸਾਰੀਆਂ ਹਲਕੇ ਦਰਜੇ ਦੀਆਂ ਟਿੱਪਣੀਆਂ ਭਾਈ ਦੀਪ ਸਿੱਧੂ ਦੇ ਬਾਰੇ ਉਹਦੇ ਜਿਉਂਦੇ ਜੀ ਵੀ ਹੁੰਦੀਆਂ ਰਹੀਆਂ, ਹੁਣ ਵੀ ਜਿਹੜੇ ਉਹਦੇ ਵਿਰੋਧੀ ਆ ਉਹ ਟਲਦੇ ਨਹੀਂ। ਪਰ ਸਾਨੂੰ ਪਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਉਹ ਪਿਆਰਾ ਹੈ, ਜਿਹੜੇ ਸਿੱਖ ਜਗਤ ਨੂੰ ਭਾਈ ਦੀਪ ਸਿੱਧੂ ਦੀ ਜਿਹੜੀ ਆ ਘਾਲ ਕਮਾਈ ਦੇ ਉੱਤੇ ਮਾਣ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੇ ਉਹ ਦਿਲੋਂ ਭਾਈ ਸੰਦੀਪ ਸਿੰਘ ਸਿੱਧੂ ਦੇ ਹੱਕ ਵਿੱਚ ਡਟੇ ਹੋਏ ਨੇ। ਭਾਈ ਸੰਦੀਪ ਸਿੰਘ ਸਿੱਧੂ ਦੀਆਂ ਵੀਡੀਓ ਕਲਿੱਪਸ, ਉਹਦੀਆਂ ਬੋਲੀਆਂ ਹੋਈਆਂ ਗੱਲਾਂ ਨੂੰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਦਾ ਯੂਥ ਪ੍ਰਚਾਰ ਰਿਹਾ, ਤੇ ਜਿਵੇਂ ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਵੀ ਨੌਜਵਾਨ ਭਾਵਨਾ ਦੇ ਤਹਿਤ ਕਰਦੇ ਆ
जिन्हां तो वड्डी उम्र के सिखां नूं जां खास तौर ते जुझारू लहर नाल जुड़े ਸਿੰਘਾਂ नूं कई बार अजीब जिहा भी महसूस हुंदा, जिवें वो कई बार कह दिंदे ने कि संत भिंडरां वालियां तो बाद जे कोई बंदा कौम च उठिया तां कल्ला यही उठिया। ये उन्हां दी भावना आ, क्योंकि उन्हां दे सामने वो सारा कुछ नहीं जो 1984 तो बाद संतां दे शहीद होण तो बाद हो रहा सी। ਅਸੀਂ ਆਪਦੇ ਵੇਲਿਆਂ ਦੇ ਵਿੱਚ ਉਹਨਾਂ संत जरनैल सिंह जी की सोच नूं जां ऐ कहिए कि पंथक सोच नूं लैके मैदान विच नितरन वाले जिन्हां ने सिरे दे तशद्दद झल्ले वो बेअंत लोग देखे ते उन्हां सारियां ने किसी ने भी घट नहीं कीती। हुकूमत ने उन्हां दा खुरा खोज मिटाउण दे लई जो कुछ उन्हां दे परिवारां नाल कीता, जो कुछ उन्हां दे यारां दोस्तां नाल कीता, वो एक इतिहास है। भाई दीप सिद्धू की कमाई, भाई दीप सिद्धू की घालना बेमिसाल है, बहुत वड्डी गल है। ते उहनूं प्यार करन वालियां नूं अज दे समय दे विच वो महानायक लगदा। इहो जिहियां टाइटल वालियां बहुत सारियां किताबां भी मैदान विच आ रहीआं ने, बहुत सारे लिखारियां ने उहदे शोभा दे विच, उहदे हक दे विच, उहदे किरदार दी उच्चता नूं लैके लेख लिखे ने ते बहुत सारे उहदे टी शर्टां दे उत्ते ਉਹਦੀਆਂ ਫੋਟੋਆਂ ਕਾਰਾਂ ਉੱਤੇ ਲਾ ਕੇ ਜਾਂ ਹੋਰ ਕਿਸੇ ਵੀ ਢੰਗ ਤਰੀਕੇ ਨਾਲ ਭਾਈ ਦੀਪ ਸਿੱਧੂ ਦੀ ਹਮਾਇਤ ਜਾਂ ਉਹਦੀ ਵਕਾਲਤ ਜਿਹੜੇ ਆ ਉਹ ਕਰਨ ਵਾਲੇ ਨੌਜਵਾਨ ਜਿਹੜੇ ਨੇ ਉਹ ਸਿਰੇ ਤੋਂ ਵੀ ਸਿਰੇ ਤੱਕ ਜਾ ਰਹੇ ਨੇ। ਇਹ ਠੀਕ ਆ ਕਿ ਅੱਜ ਸਿੱਖ ਨੌਜਵਾਨਾਂ ਦੇ ਹੱਥ ਵਿੱਚ 1984 ਤੋਂ ਬਾਅਦ ਵਾਂਗੂ ਹਥਿਆਰ ਨਹੀਂ, ਪਰ ਸੋਸ਼ਲ ਮੀਡੀਆ ਦੇ ਹਥਿਆਰ ਦੇ ਰਾਹੀਂ ਉਹ ਬਹੁਤ ਵੱਡੀ ਗੱਲ ਕਰ ਰਹੇ ਨੇ। ਭਾਈ ਦੀਪ ਸਿੱਧੂ ਵੀ ਇਸ ਗੱਲ ਨੂੰ ਸਮਝਦਾ ਸੀ ਕਿ ਅੱਜ ਦੇ ਸਮੇਂ ਦੀ ਲੜਾਈ ਬਿਰਤਾਂਤ ਦੀ ਲੜਾਈ ਆ, ਨੈਰੇਟਿਵ ਦੀ ਲੜਾਈ ਆ। ਜੇਕਰ ਤੁਸੀਂ ਸੱਚੇ ਗੱਲ ਕਰ ਰਹੇ ਹੋ ਤੇ ਜੇਕਰ ਤੁਹਾਡਾ ਵਿਰੋਧੀ ਤੁਹਾਡੀ ਗੱਲ ਨੂੰ ਝੂਠਾ ਸਾਬਤ ਕਰ ਗਿਆ ਆਪਦੇ ਨੈਰੇਟਿਵ ਦੇ ਰਾਹੀਂ, ਤਾਂ ਤੁਹਾਡਾ ਸੱਚ ਤੁਹਾਡੇ ਕੋਲੇ ਪੱਲੇ ਪਿਆ ਰਹਿ ਜੂ, ਤੁਹਾਡਾ ਕੁਝ ਨਹੀਂ ਬਣੂਗਾ। ਪਰ ਜੇਕਰ ਤੁਸੀਂ ਆਪਦੇ ਸੱਚ ਨੂੰ ਦੁਨੀਆ 'ਚ ਠੋਕ ਵਜਾ ਕੇ ਲੈ ਕੇ ਨਹੀਂ ਆਉਂਦੇ, ਟੇਬਲ ਤੇ ਨਹੀਂ ਲਿਆਉਂਦੇ, ਮੀਡੀਆ ਤੇ ਨਹੀਂ ਲਾਉਂਦੇ, ਤੁਸੀਂ ਮਾਰੇ ਜਾਓਗੇ। ਜਦੋਂ ਅਸੀਂ ਇਹ ਗੱਲਾਂ ਸੁਣਦੇ ਹੁੰਦੇ ਸੀ ਤਾਂ ਅਸੀਂ, ਕਿਉਂਕਿ ਅਸੀਂ ਜੁਝਾਰੂ ਲਹਿਰ ਦਾ ਵੀ ਸਾਰਾ ਮਾਣਿਆ ਆਨੰਦ ਤੇ ਅਸੀਂ ਆਹ ਜਿਹੜਾ ਹੁਣ ਦਾ ਦੌਰ ਹੈ ਇਹਨੂੰ ਵੀ ਦੇਖ ਰਹੇ ਹਾਂ, ਉਹਨਾਂ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਸੀ ਕਿ ਭਾਈ ਸੰਦੀਪ ਸਿੰਘ ਸਿੱਧੂ ਦੇ ਰਾਹੀਂ ਜੋ ਕੁਝ ਕਿਹਾ ਜਾ ਰਿਹਾ ਇਹ ਉਹੀ ਕੁਛ ਆ ਜਿਹੜਾ ਅਸੀਂ ਸਾਰੇ TV 84 ਜਾਂ ਹੋਰਨਾਂ ਸਾਧਨਾਂ ਰਾਹੀਂ ਕਹਿ ਰਹੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਆਪਦੀ ਗੱਲ ਨੂੰ ਕਹਿਣ ਦੇ ਲਈ ਤੁਹਾਡੇ ਕੋਲੇ ਤਰਕ ਹੋਣਾ ਚਾਹੀਦਾ, ਤੁਹਾਡੇ ਕੋਲੇ ਦਲੀਲ ਹੋਣੀ ਚਾਹੀਦੀ ਆ, ਤੁਹਾਡੇ ਕੋਲੇ ਆਵਾਜ਼ ਹੋਣੀ ਚਾਹੀਦੀ ਹੈ। ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਡਾਇਲੋਗ ਦੇ ਰਾਹੀਂ ਲੋਕਾਂ ਦੇ ਵਿੱਚ ਆਪਦੀ ਗੱਲ, ਆਪਦੀ ਕੌਮ ਦਾ ਪੱਖ ਰੱਖਣ ਦਾ ਜ਼ਮਾਨਾ। 1947 ਤੋਂ ਬਹੁਤ ਸਮਾਂ ਪਹਿਲਾਂ ਜਦੋਂ ਗਾਂਧੀ, ਮਹਾਤਮਾ ਗਾਂਧੀ ਜਿਹਨੂੰ ਕਹਿੰਦੇ ਆ, ਜਦੋਂ ਉਹ ਜੇਲ੍ਹ ਵਿੱਚ ਬੰਦ ਸੀ ਤਾਂ ਉਹਦੇ ਅੰਦਰ ਬੈਠੇ ਨੇ ਬਹੁਤ ਸਾਰੀਆਂ ਲਿਖਤਾਂ ਕਿਤਾਬਾਂ ਲਿਖੀਆਂ। ਇੱਕ ਨਿੱਕੀ ਜੀ ਕਿਤਾਬ ਆ, ਉਹਦਾ ਨਾਮ ਆ ਮੇਰੇ ਸਪਨੋਂ ਕਾ ਭਾਰਤ। ਜਦੋਂ ਉਹ ਕਿਤਾਬ ਉਹਨੇ ਲਿਖੀ ਕਿ ਮੈਂ ਚਾਹੁੰਦਾ ਕਿ ਭਾਰਤ ਇਹੋ ਜਿਹਾ ਹੋਵੇ, ਆਹ ਬਣੇ ਉਹ ਬਣੇ, ਤਾਂ ਉਹ ਕਿਤਾਬ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਚਾਰੀ ਗਈ ਤੇ ਲੋਕਾਂ ਨੂੰ ਇਹ ਕਾਇਲ ਕੀਤਾ ਗਿਆ ਕਿ ਜਦੋਂ ਗੋਰੇ ਚਲੇ ਗਏ, ਅੰਗਰੇਜ਼ ਚਲੇ ਗਏ, ਆਪਾਂ ਭਾਰਤ ਇਹੋ ਜਿਹਾ ਬਣਾਵਾਂਗੇ। ਉਹ ਕਿਤਾਬ ਜਦੋਂ ਵੀ ਮੈਂ ਦੇਖਦਾ, ਇੱਥੇ ਮੇਰੇ ਕੋਲ ਰੱਖੀ ਹੋਈ ਆ, ਤੇ ਮੈਨੂੰ ਲੱਗਦਾ ਵੀ ਇਸ ਕਿਤਾਬ ਦੇ ਵਿੱਚ ਉਹੋ ਜਿਹਾ ਤਾਂ ਕੁਝ ਵਾਪਰਿਆ ਨਹੀਂ ਜਿਹੜਾ ਕੁਝ ਕਿਤਾਬ 'ਚ ਲਿਖਿਆ ਬਾਅਦ 'ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ। ਪਰ ਗਾਂਧੀ ਨੇ ਲੱਖਾਂ ਲੋਕਾਂ ਨੂੰ ਨੈਰੇਟਿਵ ਸਿਰਜ ਕੇ ਆਪਦੇ ਹੱਕ ਵਿੱਚ ਭੁਗਤਾ ਲਿਆ। ਤੇ ਇਵੇਂ ਹੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਜਿਹੜੇ ਸਾਧਨ ਨੇ ਉਹਨਾਂ ਦੀ ਵਰਤੋਂ ਕਰਕੇ ਸਾਨੂੰ ਆਪਦੇ ਕੌਮ ਦੇ ਹੱਕ ਵਿੱਚ ਨੈਰੇਟਿਵ ਸਿਰਜਣਾ ਚਾਹੀਦਾ। ਆਪਾਂ ਨੂੰ ਚੇਤੇ ਰੱਖਣ ਦੀ ਲੋੜ ਆ ਕਿ ਜਿਸ ਦੁਸ਼ਮਣ ਨਾਲ ਤੁਹਾਡਾ ਵਾਹ ਪਿਆ ਹੋਇਆ ਉਹ ਹਿੰਦੂ ਇੰਡੀਆ ਇੰਨਾ ਖਤਰਨਾਕ ਹੈ, ਇੰਨਾ ਜ਼ਿਆਦਾ ਮਾੜਾ ਆ ਕਿ ਸਾਮ ਦਾਮ ਦੰਡ ਭੇਤ ਚਾਣਕਿਆ ਨੀਤੀ ਵਿਦਰ ਨੀਤੀ ਕੂਟਨੀਤੀਆਂ ਦਾ ਮਾਹਿਰ ਆ। ਕਦੇ ਵੀ ਉਹਦੇ ਤੋਂ ਕੋਈ ਭਲੇ ਦੇ ਆਸ ਨਾ ਕਰਿਓ, ਉਹ ਮਾੜੀ ਤੋਂ ਮਾੜੀ, ਭੈੜੀ ਤੋਂ ਭੈੜੀ ਗੱਲ ਕਰ ਸਕਦਾ। 1984 ਤੋਂ 95 ਤੱਕ ਜਦੋਂ ਅਸੀਂ ਕਹਿੰਦੇ ਸੀ ਕਿ ਜਿਹੜੀਆਂ ਵਾਰਦਾਤਾਂ ਭਾਰਤ ਵਿੱਚ, ਪੰਜਾਬ ਦੇ ਵਿੱਚ ਖਾੜਕੂ ਲਹਿਰ ਦੇ ਵੱਲੋਂ ਕਹਿ ਕੇ ਤੁਹਾਨੂੰ ਪਰੋਸੀਆਂ ਜਾਂਦੀਆਂ ਨੇ, ਉਹ ਜ਼ਰੂਰੀ ਨਹੀਂ ਕਿ ਜੁਝਾਰੂਆਂ ਨੇ ਕੀਤੀਆਂ ਹੋਣ। ਹੁਣ ਜਦੋਂ ਪੈਂਕੀ ਕੈਟ ਵਰਗੇ ਆ ਕੇ ਦੱਸਦੇ ਆ ਕਿ ਉਹ ਪੀਲੇ ਪਰਨੇ ਬੰਨ ਕੇ ਥਾਣਿਆਂ ਦੇ ਵਿੱਚੋਂ ਲੰਮੀਆਂ ਦਾੜੀਆਂ ਖਾੜਕੂਆਂ ਦੇ ਭੇਸ ਵਿੱਚ ਬਹੁਤ ਸਾਰੇ ਕੈਟ ਟਾਊਟ ਜਿਹੜੇ ਸੀ ਉਹ ਭਰਤੀ ਕੀਤੇ ਸੀ, ਜਿਨ੍ਹਾਂ ਨੇ ਜੁਝਾਰੂ ਲਹਿਰ ਦੇ ਨਾਂ ਤੇ ਉਹ ਵਾਰਦਾਤਾਂ ਕੀਤੀਆਂ ਜਿਹਦੇ ਨਾਲ ਸਿੱਖਾਂ ਦੇ ਮਨਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਖਾਲਿਸਤਾਨੀ ਸੂਰਮਿਆਂ ਪ੍ਰਤੀ ਨਫ਼ਰਤ ਪੈਦਾ ਹੋ ਜਾਵੇ। ਇਹੋ ਜਿਹੀਆਂ ਇੱਕ ਦੋ ਨਹੀਂ, ਬੇਅੰਤ ਗੱਲਾਂ ਬਾਤਾਂ ਵਾਪਰੀਆਂ। ਸਾਡੇ ਕੋਲੇ ਬੇਅੰਤ ਖਬਰਾਂ ਅਖਬਾਰਾਂ ਦੀਆਂ ਕਟੀਆਂ ਤੇ ਲੋਕਾਂ ਦੇ ਬਿਆਨ ਪਏ ਨੇ। ਲੋਕਾਂ ਨੂੰ ਧਮਕੀ ਪੱਤਰ ਲਿਖਣੇ, ਫਰੋਤੀਆਂ ਮੰਗਣੀਆਂ, ਕਤਲ ਤੇ ਅਗਵਾ ਦੀਆਂ ਵਾਰਦਾਤਾਂ ਕਰਕੇ
मूवमेंट के विरोध विच एक इहो जिहा माहौल सिरजना, बरतांत सिरजना, ये उन्हां समयां दे विच हुंदा रहा। अज जदों लहर के खिलाफ माहौल सिरजे जाण दे नतीजे वजों बाद विच सारा कुछ वापर चुक्या। अज जदों बहुत सारे लोकां नूं ये गल्लां दी समझ लगदी आ, वो एडे बेशर्म होए ने, वो कहण जोगे भी है नहीं कि असीं एवें उदों खाड़कुआं नूं भंडदे रहे, विचों तां गल होर निकली है। तो बहुत नैरेटिव की लड़ाई जिहड़ी आ वो काम करदी आ। उस मौके उत्ते तुहाडा नुकसान हो जांदा, ईद पिछों तंबा फूकण वाली गल बन जांदी आ, बाद विच बंदा कहंदा ओहो मैं तां आह समझदा रहा। अज दे समय विच जेकर कोई सिख उठ के लिखे कि मेरे सुपनियां दा खालिस्तान, भी इहो जिहा खालिस्तान होना चाहिदा, भारती हिंदू हुक्मरान उहदा जिउणा दुभर कर देणगे। पर गोरियां ने उस मौके बोलण दी आज़ादी, फ्रीडम टू स्पीच जिहड़ी बोल के लिख के किसी भी तरीके नाल तुसीं आपदे विचार पेश कर सकदे हो, इहनूं पूरा उदों सत्कारिया ते गांधी ते होर लोकां नूं इह पूरा हक दिता कि ओह आपदे विचार जिहड़े आ ओह पेश कर सकण। अज दे समय दे विच जिवें अज समागम दे विच जिहड़ा सिद्धू मूसेवाला ਉਹਦੇ पिता जी ने सरदार बलकौर सिंह ने स्टेज तो कहा है कि जिहड़ा दीप सिद्धू आ इहनूं जां इहो जिहे होर सारिआं नूं स्टेट ने मरवा ही देना हुंदा। जिहड़ा भी बंदा हक सच की गल करू, उन्होंने आपदे पुੱਤ ਦਾ भी जिक्र किया कि वह आपदे गाणिਆਂ ਦੇ ਵਿੱਚ ਜਦੋਂ ਇਹ ਕਹਿਣ ਲੱਗ ਪਿਆ ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ, ਤਾਂ ਫਿਰ ਉਹਦਾ ਕਤਲ ਹੋ ਗਿਆ। ਕਹਿਣ ਤੋਂ ਭਾਵੇਂ कि ਇਹ ਆਪਾਂ ਚੰਗੀ ਤਰ੍ਹਾਂ ਜਾਣਦੇ ਆ कि ਭਾਰਤੀ ਹਕੂਮਤੀ ਤੰਤਰ ਉਹਨਾਂ ਸਾਰੇ ਲੋਕਾਂ ਨੂੰ ਖਤਮ ਕਰਾਉਣ ਤੇ ਤੁਲਿਆ ਹੋਇਆ ਜਿਹੜੇ ਲੋਕ ਹੱਕ ਸੱਚ ਦੀ ਗੱਲ ਕਰਦੇ ਆ। ਤੇ ਇਸ ਗੱਲ ਦੇ ਵਿੱਚ ਇਹ ਇੱਕ ਜਨ ਸਧਾਰਨ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾਉਣੀ ਕਿ ਜਿਹੜਾ ਵੀ ਬੰਦਾ ਬੋਲੂ ਉਹਨੂੰ ਖਤਮ ਕਰਵਾ ਦਿੱਤਾ ਜਾਊਗਾ। ਉਹਦੇ ਲਈ ਜਿਹੜੇ ਮੁਗਲ ਸੀ ਜਾਂ ਮੁਸਲਮਾਨ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹਨਾਂ ਵੇਲੇ ਘੱਟੋ ਘੱਟ ਇਹ ਗੱਲ ਪੱਕੀ ਹੁੰਦੀ ਸੀ ਕਿ ਉਹ ਮੰਨਦੇ ਵੀ ਸੀ, ਉਹ ਸ਼ਰੇ ਬਾਜ਼ਾਰ ਕਰਦੇ ਸੀ ਜੋ ਕਰਦੇ ਸੀ। ਜਦੋਂ ਉਹ ਭਾਰਤੀ ਲੋਕਾਂ ਤੇ ਜਾਂ ਇੱਥੋਂ ਦੇ ਲੋਕਾਂ ਦੇ ਉੱਤੇ ਕੁਝ ਕਰਦੇ ਸੀ ਜਾਂ ਗੋਰੇ ਕਰਦੇ ਸੀ, ਉਹ ਜਿਹੜਾ ਵੀ ਜ਼ੁਲਮ ਹੁੰਦਾ ਸੀ ਉਹਨੂੰ ਮੰਨਦੇ ਵੀ ਸੀ। ਪਰ ਹੁਣ 1947 ਤੋਂ ਬਾਅਦ ਜਿਹੜੇ ਹਾਕਮ ਨੇ ਉਹ ਨਾਲੇ ਕਤਲ ਕਰਦੇ ਆ ਤੇ ਮੰਨਦੇ ਵੀ ਨਹੀਂ ਹੈਗੇ, ਉਹਨੂੰ ਜਿਹੜਾ ਹੈਗਾ ਲੁਕਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਗਲਤ ਕੀਤਾ। ਸੋ ਸਿੱਧੂ ਮੂਸੇਵਾਲੇ ਦਾ ਜਾਂ ਮਨਦੀਪ ਸਿੰਘ ਮਾਫ ਕਰਨਾ ਸੰਦੀਪ ਸਿੰਘ ਸਿੱਧੂ ਦਾ ਜਾਂ ਨੰਗਲ ਅੰਬੀਆਂ ਵਾਲੇ ਦਾ ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਕਤਲ ਜਿਹੜੇ ਆ ਇਹ ਆਮ ਤੌਰ ਦੇ ਉੱਤੇ ਸਾਡੇ ਵਿਦਵਾਨ ਸੱਜਣ ਜਿਵੇਂ ਗੱਲਾਂ ਕਰਦੇ ਆ ਕਿ ਜਦੋਂ ਕਿਸੇ ਭਾਈਚਾਰੇ ਅੰਦਰ ਦਹਿਸ਼ਤ ਪਾਉਣੀ ਹੋਵੇ ਤਾਂ ਉਸ ਕੌਮ ਦੇ ਵਿੱਚ ਅਲੱਗ-ਅਲੱਗ ਖੇਤਰਾਂ ਦੇ ਵਿੱਚ ਸਿਰ ਚੱਕਣ ਵਾਲਿਆਂ ਦੇ ਕਤਲ ਹੁੰਦੇ ਆ। ਕੋਈ ਗਾਇਕ ਮਾਰ ਦਿਓ, ਕੋਈ ਵਿਦਵਾਨ ਮਾਰ ਦਿਓ, ਕੋਈ ਉੱਭਰਦਾ ਹੋਇਆ ਖਿਡਾਰੀ ਮਾਰ ਦਿਓ, ਕੋਈ ਕਲਾਕਾਰ ਮਾਰ ਦਿਓ। ਜਦੋਂ ਬਾਰ-ਬਾਰ ਇਸ ਤਰ੍ਹਾਂ ਦੇ ਕਤਲ ਹੋਣਗੇ ਤਾਂ ਆਮ ਬੰਦਿਆਂ ਨੂੰ, ਆਮ ਲੋਕਾਂ ਨੂੰ ਇਉਂ ਲੱਗਣ ਲੱਗ ਜਾਂਦਾ ਕਿ ਇਹ ਤਾਂ ਬੜਾ ਗਲਤ ਕੰਮ ਹੋ ਗਿਆ, ਆਪਾਂ ਨੂੰ ਬਹੁਤੇ ਜ਼ਿਆਦਾ ਮੂਹਰੇ ਨਹੀਂ ਜਾਣਾ ਚਾਹੀਦਾ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਦੋਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਉੱਠੀਆਂ ਸੀਗੀਆਂ ਕਿ ਉਹਦਾ ਮਸ਼ਹੂਰ ਹੋਣਾ ਹੀ ਉਹਦੀ ਜਾਨ ਦਾ ਵੈਰੀ ਬਣ ਗਿਆ। ਐਵੇਂ ਦੀਪ ਸਿੱਧੂ ਦੇ ਕਤਲ ਬਾਰੇ ਉਦੋਂ ਗੱਲ ਚੱਲ ਪਈ ਕਿ ਉਹਦਾ ਪੰਥ ਲਈ ਖੜਨਾ, ਕੌਮ ਲਈ ਖੜਨਾ। ਨਹੀਂ ਤਾਂ ਫਿਲਮਾਂ ਵਾਲੇ ਬੜੇ ਨੇ ਜਿਹੜੀਆਂ ਫਿਲਮਾਂ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰ ਜਾਂਦੇ ਨੇ, ਬੜੀਆਂ ਫਿਲਮਾਂ ਬਣਦੀਆਂ ਨੇ, ਪਰ ਸੰਦੀਪ ਸਿੰਘ ਸਿੱਧੂ ਨੇ ਉਸ ਫਿਲਮ ਵਾਲੀ ਲਾਈਫ ਤੋਂ ਵੀ ਅੱਗੇ ਕੁਝ ਅਸਲ ਵਿੱਚ ਰੀਅਲ ਲਾਈਫ ਦੇ ਵਿੱਚ ਕਰਨਾ ਚਾਹਿਆ ਤਾਂ ਉਸ ਚੀਜ਼ ਨੇ ਇਹੋ ਜਿਹਾ ਮਾਹੌਲ ਸਿਰਜਿਆ। ਹੁਣ ਉਹਦੇ ਕਤਲ ਨੂੰ ਐਕਸੀਡੈਂਟ ਕਹਿ ਲਓ ਜਾਂ ਸਾਜ਼ਿਸ਼ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਇਹ ਗੱਲ ਪੱਕੀ ਆ ਕਿ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹ ਉਹਨੂੰ ਮਰਵਾਉਣਾ ਚਾਹੁੰਦਾ ਸੀ ਤੇ ਸਿੱਖ ਕੌਮ ਦੇ ਹੱਥੋਂ ਉਹਨੂੰ ਖੋਹਣਾ ਚਾਹੁੰਦਾ ਸੀ। ਇਸ ਕਰਕੇ ਭਾਈ ਸੰਦੀਪ ਸਿੰਘ ਸਿੱਧੂ ਨੂੰ ਅੱਜ ਸਿੱਖ ਜਗਤ ਵਿੱਚ ਓੜਕਾਂ ਦਾ ਮਾਣ ਮਿਲ ਰਿਹਾ ਤੇ ਉਸ ਮਾਣ ਦੇ ਕਰਕੇ ਅੱਜ ਚੌਂਕੀ ਮਾਨ ਦੇ ਕੋਲ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਸਮਾਗਮ ਹੋਇਆ। ਅਗਲੇ ਦਿਨਾਂ 'ਚ ਵੀ ਬਹੁਤ ਸਾਰੇ ਸਮਾਗਮ ਸੰਗਤਾਂ ਨੇ ਉਲੀਕੇ ਹੋਏ ਨੇ ਤੇ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਦੀਪ ਸਿੱਧੂ ਦੀ ਗੱਲ ਨੂੰ ਅੱਗੇ ਤੋਰਨ ਦੇ ਅਹਿਦ ਕੀਤੇ ਜਾ ਰਹੇ ਨੇ, ਉੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਜਿਹੜੇ ਬਹੁਤ ਸਾਰੇ ਵੱਡੀ ਉਮਰ ਦੇ ਸਿੱਖ ਨੇ ਉਹਨਾਂ ਨੂੰ ਇਹਨਾਂ ਨਵੇਂ ਵਰਤਾਰਿਆਂ ਦੇ ਅੰਗ ਸੰਗ ਹੋ ਕੇ ਵਿਚਰਨਾ ਚਾਹੀਦਾ, ਦੂਰੀ ਨਹੀਂ ਬਣਾਉਣੀ ਚਾਹੀਦੀ, ਨੇੜੇ ਆਉਣਾ ਚਾਹੀਦਾ। ਸਾਡੀ ਅਗਲੀ ਪੀੜ੍ਹੀ ਜਿਹੜੀ ਆ ਉਹ ਮੈਦਾਨ ਵਿੱਚ ਜਦੋਂ ਆ ਕੇ ਪੰਥ ਦੀ ਸੇਵਾ ਕਰਨਾ ਚਾਹੁੰਦੀ ਆ ਤਾਂ ਉਹਨਾਂ ਦਾ ਸੰਗ ਸਾਥ ਦੇਣਾ ਚਾਹੀਦਾ। ਮੈਂ ਇੱਥੇ ਇਹ ਗੱਲ ਵੀ ਕਹਿਣੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦਾ ਖਲਾਰਾ ਸਾਰਾ ਸਾਹਮਣੇ ਆਇਆ, ਜਦੋਂ ਇੱਕ ਦੂਜੇ ਤੇ ਇਲਜ਼ਾਮ ਲੱਗੇ, ਉਦੋਂ ਸਾਰਿਆਂ ਨੇ ਇਹ ਗੱਲ ਕਹੀ ਕਿ ਭਾਈ ਦੀਪ ਸਿੱਧੂ ਨੂੰ ਤੁਸੀਂ ਬਦਨਾਮ ਕਰਦੇ ਹੁੰਦੇ ਸੀ, ਉਹਨੂੰ BJP RSS ਦਾ ਏਜੰਟ ਕਹਿੰਦੇ ਹੁੰਦੇ ਸੀ, ਉਹਨੂੰ ਕਦੇ ਕੁਛ ਕਹਿੰਦੇ ਸੀ, ਪਰ ਉਹ ਸੱਚਾ ਨਿਕਲਿਆ।
ਉਹ ਆਪਦੀ ਜਾਨ ਵਾਰ ਕੇ ਤੁਹਾਡੇ ਸਿਰ ਦੇ ਉੱਤੇ ਸੁਆਹ ਪਾ ਗਿਆ। ਉਹਦੀ ਜਿਹੜੀ ਚੜ੍ਹਦੀ ਕਲਾ ਅੱਜ ਤੁਹਾਨੂੰ ਲੈ ਕੇ ਬਹਿ ਗਈ ਆ। ਅੱਜ ਪਿੰਡਾਂ 'ਚ ਤੁਸੀਂ ਖੜਨ ਜੋਗੇ ਨਹੀਂ। ਭਾਵੇਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਕੌਮੀ ਇਨਸਾਫ ਮੋਰਚੇ ਦਾ ਸਾਥ ਦੇਣ ਦੀ ਵੀ ਗੱਲ ਕੀਤੀ, ਹੋਰ ਵੀ ਬੜੀਆਂ ਗੱਲਾਂ ਉਹਦੇ ਵਿੱਚ ਉਹ ਆਪਦੇ ਪੈਰ ਲਾਉਣ ਲਈ ਉਹ ਉਵੇਂ ਤੜਫ ਰਹੀ ਹੈ ਕਿਸਾਨ ਜਥੇਬੰਦੀਆਂ, ਜਿਵੇਂ ਕਿਸੇ ਵੇਲੇ ਜਿਹੜੀ ਜਦੋਂ ਪੂਰੀ ਤਰ੍ਹਾਂ ਵੋਟਾਂ ਤੋਂ ਬਾਅਦ ਬਾਦਲ ਦਲ ਹਾਰਿਆ ਸੀ ਉਦੋਂ ਉਹ ਤੜਫਦੇ ਸੀ ਕਿ ਹੁਣ ਸਾਡੇ ਪੈਰ ਕਿਵੇਂ ਲੱਗਣਗੇ। ਪਰ ਪੰਥ ਨੇ ਹੱਕ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਸਦਾ ਹੀ ਸਤਿਕਾਰਿਆ ਵਾ, ਤੇ ਜਿਹੜੇ ਬੰਦੇ ਧੋਖਾਧੜੀ ਕਰਦੇ ਆ ਉਹਨਾਂ ਨੂੰ ਤਿਰਸਕਾਰਿਆ ਵਾ। ਕਿਸਾਨ ਲੀਡਰਸ਼ਿਪ ਆ ਜਿਹੜੀ, ਉਹਨਾਂ ਨੇ ਕਿਸਾਨ ਸੰਘਰਸ਼ ਦੇ ਪਲੇਟਫਾਰਮ ਨੂੰ ਜਿਸ ਤਰੀਕੇ ਨਾਲ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਦੇ ਲਈ ਵਰਤਿਆ ਸੀ, ਉਦੋਂ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਸੀ ਕਿ ਹਾਏ ਹਾਏ ਮੋਰਚੇ ਨੂੰ ਢਾਹ ਨਾ ਲੱਗ ਜਾਵੇ ਜੀ, ਆਪਦੀ ਗੱਲ ਨੂੰ ਥੋੜਾ ਜਿਹਾ ਰੋਕ ਲਓ, ਫੇਰ ਕੀ ਹੋ ਗਿਆ। ਪਰ ਅੱਜ ਭਾਈ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗ ਗਿਆ ਕਿ 26 ਜਨਵਰੀ ਨੂੰ ਲਾਲ ਕਿਲੇ ਤੇ ਜੋ ਕੁਝ ਵਾਪਰਿਆ, ਜਾਂ ਜਿਹੜਾ ਤਿਰੰਗਾ ਰੈਲੀ ਕਰਦੇ ਫਿਰਦੇ ਸੀ ਉਹਨਾਂ ਦੇ ਕੀ ਮਨਸੂਬੇ ਸੀ, ਜਾਂ ਇਉਂ ਕਹੀਏ ਵੀ ਖਾਲਸਾਈ ਜਿਹੜੀ ਰੜਕ ਆ, ਖਾਲਸਾਈ ਚੜ੍ਹਤ ਵਾ ਜਿਹੜੀ, ਉਹਨੂੰ ਬੁਲੰਦ ਕਰਨ ਵਾਲੇ ਕੌਣ ਸੀ, ਉਹਨੂੰ ਢਾਹ ਲਾਉਣ ਵਾਲੇ ਕੌਣ ਸੀ। ਸੋ ਇਸ ਮਾਹੌਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅੱਜ ਭਾਈ ਦੀਪ ਸਿੱਧੂ ਦੀ ਸੋਚ ਵਾਲੇ ਨੌਜਵਾਨ ਹੀ ਨੇ ਜਿਹੜੇ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਪੂਰੀ ਦੀ ਪੂਰੀ ਉੱਥੇ ਟੀਮ ਲੈ ਕੇ ਪਹੁੰਚੇ ਹੋਏ ਨੇ, ਤੇ ਭਾਈ ਦੀਪ ਸਿੱਧੂ ਦਾ ਜਿਹੜਾ ਤੋਰਿਆ ਹੋਇਆ ਤੋਰਾ ਸੀ ਉਹ ਦਿਨੋਂ ਦਿਨ ਬੁਲੰਦ ਹੁੰਦਾ ਜਾ ਰਿਹਾ। ਕੌਮੀ ਇਨਸਾਫ ਮੋਰਚੇ ਦੇ ਵਿੱਚ ਉੱਥੇ ਅਸੀਂ ਇਹ ਨੋਟ ਕਰ ਰਹੇ ਹਾਂ ਕਿ ਹੌਲੀ ਹੌਲੀ ਸਹਿਜੇ ਸਹਿਜੇ ਉਸ ਮੋਰਚੇ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ। ਇੱਕ ਉੱਥੇ ਸਕੂਲ ਆ ਨਾਲ ਹੀ ਜਿੱਥੇ ਮੋਰਚਾ ਲੱਗਿਆ ਹੈ ਚੰਡੀਗੜ੍ਹ ਮੋਹਾਲੀ ਵਾਲੇ ਬਾਰਡਰ ਤੇ, ਉਹਨਾਂ ਤੋਂ ਪ੍ਰਸ਼ਾਸਨ ਨੇ ਇੱਕ ਚਿੱਠੀ ਲੈ ਲਈ ਆ ਪ੍ਰਿੰਸੀਪਲ ਤੋਂ ਕਿ ਜੀ ਇਹ ਮਾਹੌਲ ਖਰਾਬ ਹੋ ਰਿਹਾ, ਸਾਡੇ ਨਿਆਣਿਆਂ ਦੇ ਪੇਪਰ ਨੇ, ਐ ਆ ਉਹ ਆ। ਹੁਣ ਦੇਖਣ ਨੂੰ ਤਾਂ ਗੱਲ ਠੀਕ ਲੱਗਦੀ ਆ, ਪਰ ਹਕੀਕਤ ਵਿੱਚ ਉਹ ਮੋਰਚੇ ਦੇ ਖਿਲਾਫ ਮਾਹੌਲ ਬਣਾਉਣ ਦੀਆਂ ਚਾਲਾਂ ਦੇ ਵਿੱਚੋਂ ਗੱਲ ਨਿਕਲੀ ਹੈ। ਇਵੇਂ ਹੀ ਜਿਹੜਾ ਇਸ ਮੋਰਚੇ ਦੇ 30-35 ਬੰਦਿਆਂ ਦੀਆਂ ਫੋਟੋਆਂ ਜਿਹੜੀਆਂ ਨੇ ਲਾ ਕੇ ਉਹ ਟੈਰਰ ਫੈਲਾਇਆ ਜਾ ਰਿਹਾ ਤਾਂ ਕਿ ਹਰੇਕ ਬੰਦਾ ਡਰ ਜਾਵੇ ਮੋਰਚੇ ਦੀ ਹਮਾਇਤ ਵਿੱਚ ਜਾਣ ਤੋਂ ਕਿ ਪਤਾ ਨਹੀਂ ਉੱਥੇ ਕੀ ਬਣ ਜਾਣਾ। ਉੱਥੇ ਆਲੇ ਦੁਆਲੇ ਬਖਤਰਬੰਦ ਗੱਡੀਆਂ ਜਿਨ੍ਹਾਂ ਨੂੰ ਖਾੜਕੂ ਲਹਿਰ ਦੇ ਖਿਲਾਫ ਵਰਤਿਆ ਗਿਆ ਸੀ, ਉਹ ਟਰੈਕਟਰ ਤੇ ਹੋਰ ਬੜਾ ਕੁਝ ਉੱਥੇ ਜਿਹੜਾ ਹੈ ਉਹ ਕੀਤਾ ਜਾ ਰਿਹਾ। ਤੇ ਜਿਹੜੇ ਲੀਡਰਾਂ ਦੇ ਕੋਲੇ, ਜਿਹੜੇ ਆਗੂਆਂ ਦੇ ਕੋਲੇ ਪਿਛਲੇ ਸਮੇਂ ਦੇ ਵਿੱਚ ਇਹ ਕੌਮੀ ਕਿਸਾਨ ਮਾਫ ਕਰਨਾ ਕੌਮੀ ਇਨਸਾਫ ਮੋਰਚੇ ਦੇ ਆਗੂ ਗਏ ਆ ਤੇ ਜਿਨ੍ਹਾਂ ਨੇ ਇਸ ਮੋਰਚੇ ਦੀ ਹਮਾਇਤ ਕੀਤੀ ਆ, ਉਹਨਾਂ ਨੂੰ ਵੀ ਜਿਹੜਾ ਰੋਕਣ ਟੋਕਣ ਦੇ ਯਤਨ ਆ ਉਹ ਲਗਾਤਾਰ ਹੋ ਰਹੇ ਨੇ। ਜਿਵੇਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਵਾਲਾ ਮਸਲਾ, ਕਿਉਂਕਿ ਉਹ ਇਸ ਮੋਰਚੇ ਦੇ ਹਮਾਇਤ ਵਿੱਚ ਪੂਰਾ ਡਟ ਕੇ ਉੱਥੋਂ ਬੋਲ ਰਿਹਾ ਸੀ, ਤੇ ਜਿਹੜੇ ਇਸ ਮੋਰਚੇ ਦੇ ਮੁੱਦੇ ਸੀ ਉਹਨਾਂ ਦੇ ਲਈ ਜਿਹੜੀਆਂ ਸੀ ਧਿਰਾਂ ਜਿਹੜੀਆਂ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਦਾ ਸੀ, ਉਹਨੂੰ ਫਾਰਗ ਕਰ ਦਿੱਤਾ। ਤੇ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰਿਆਂ ਦੇ ਖਿਲਾਫ ਕਾਰਵਾਈ ਹੋਣ ਦੇ ਜਿਹੜੇ ਅਸਾਰ ਨੇ। ਪਰ ਇੱਕ ਗੱਲ ਇੱਥੇ ਦੇਖਣ ਵਾਲੀ ਆ ਕਿ ਵਿਰਸਾ ਸਿੰਘ ਬਲਟੋਹਾ ਜੇਕਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਮਿਲਣ ਜਾਂਦਾ ਤਾਂ ਉਹ ਕੌਮੀ ਇਨਸਾਫ ਮੋਰਚੇ ਦੇ ਬਾਰੇ ਨਾਵਾਚਕ ਵਿਚਾਰ ਪ੍ਰਗਟਾਉਂਦੀ ਹੈ, ਤੇ ਜੇਕਰ ਵਿਰਸਾ ਸਿੰਘ ਬਲਟੋਹਾ ਭਾਈ ਗੁਰਦੀਪ ਸਿੰਘ ਖੈੜਾ ਨੂੰ ਮਿਲਣ ਜਾਂਦਾ ਤਾਂ ਫਿਰ ਉਹ ਵੀ ਇਸੇ ਤਰ੍ਹਾਂ ਕਰਦੇ ਆ। ਭਾਈ ਵਿਰਸਾ ਸਿੰਘ ਬਲਟੋਹਾ ਜਿਹੜਾ ਕਿਸੇ ਵੇਲੇ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦਾ ਮੋਢੀ ਆਗੂ ਮੰਨਿਆ ਜਾਂਦਾ ਸੀ, ਇਸ ਵੇਲੇ ਉਹ ਇਹ ਬੰਦਾ ਬਣਿਆ ਹੋਇਆ ਕਿ ਜਿਹੜੇ ਆਗੂ ਕੋਲੇ ਜਿਸ ਸੱਜਣ ਕੋਲੇ ਉਹ ਜਾਂਦਾ ਫਿਰ ਉਹਦਾ 2-3 ਦਿਨ ਬਾਅਦ ਮੀਡੀਆ ਦੇ ਸਾਹਮਣੇ ਕੌਮੀ ਇਨਸਾਫ ਮੋਰਚੇ ਦੇ ਖਿਲਾਫ ਬੜੇ ਸਲੀਕੇ ਜਿਹੇ ਨਾਲ ਇਉਂ ਲੱਗਦਾ ਸੁਣਨ ਵਾਲੇ ਨੂੰ ਵੀ ਬਹੁਤ ਸੱਚੀ ਗੱਲ ਹੋ ਰਹੀ ਹੈ। ਪਰ ਇਹ ਮਾਹੌਲ ਸਿਰਜਿਆ ਜਾ ਰਿਹਾ। ਇੱਕ ਪਾਸੇ ਬਾਦਲ ਦਲ ਵਾਲੇ ਕਹਿੰਦੇ ਆ ਜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਖੋ ਜੀ ਆ ਕਰ ਰਹੇ ਆ, ਥਾਂ ਦੇ ਦਸਤਖਤ ਕਰਵਾ ਰਹੇ ਆ, ਅਸੀਂ ਤਾਂ ਜੀ ਵੱਡੇ ਅਫਸਰਾਂ ਨੂੰ ਮਿਲ ਰਹੇ ਆ। ਦੂਜੇ ਪਾਸੇ ਇਹ ਚੱਕਰ ਚੱਲ ਪਿਆ ਹੈਗਾ ਬਈ ਉਹਨਾਂ ਲੋਕਾਂ ਤੋਂ ਬਿਆਨ ਦਵਾ ਰਹੇ ਨੇ, ਮਾਹੌਲ ਸਿਰਜਿਆ ਜਾ ਰਿਹਾ। ਪੰਜੋਲੀ ਵਰਗਿਆਂ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਕਿ ਤੁਸੀਂ ਉੱਥੇ ਜਾ ਕੇ ਸਟੇਜ ਤੋਂ ਬੋਲੇ ਸੀ। ਅੱਜ ਅਖਬਾਰਾਂ ਦੇ ਵਿੱਚ ਜਥੇਦਾਰ ਪੰਜੋਲੀ ਦੀ ਬਰਖਾਸਤਗੀ ਦੀ ਖਬਰ ਆ ਜਿਹੜੀ, ਉਹਦੇ 'ਚ ਸਾਰਿਆਂ ਪੱਤਰਕਾਰਾਂ ਨੇ ਤਕਰੀਬਨ ਇਹ ਗੱਲ ਲਿਖੀ ਆ ਕਿ ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਇਹ ਦੱਸਿਆ ਹੀ ਨਹੀਂ ਗਿਆ ਹੈਗਾ ਕਿ ਕਿਹੜੇ ਦੋਸ਼ ਲਾ ਕੇ ਪੰਜੋਲੀ ਨੂੰ ਕੱਢਿਆ ਗਿਆ। ਪਰ ਇਹ ਗੱਲ ਪੰਜੋਲੀ ਨੇ ਜ਼ਰੂਰ ਪ੍ਰੈਸ ਕਾਨਫਰੰਸ 'ਚ ਕੱਲ ਜ਼ਾਹਿਰ ਕੀਤੀ ਹੈ ਕਿ ਮੈਨੂੰ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਪੰਥ ਦੀ ਗੱਲ ਕਰਨ ਬਦਲੇ ਕੱਢਿਆ, ਕਿਉਂਕਿ ਮੈਂ ਇਹੀ ਕਹਿੰਦਾ ਸੀ ਕਿ
सानू अकाली दल की मजबूती के लिए सिख संगत का भरोसा जितना पऊगा ते हर वो काम करना चाहिए जिहदे नाल खालसा पंथ का भरोसा जित्या जा सके। पर इत्थे तां गल ही होर आ, वो कहंदे आ कि उन्हां करतूतां नूं जायज़ दर्शाउणा जिहड़ियां गल्लां दे करके पंथ साडे तों रुसिया होया। पर इत्थे एक गल असीं जरूर कहनी चाहुंदे आ कि भाई बलवंत सिंह राजोआणा जां बेअंत सिंह कांड दे होर जिन्ने भी हीरो ने साडे नायक ने असीं सारिआं दा सत्कार करदे आ, पर एक गड़बड़ सातों सारिआं तो हो रही है। सारे आपां जिन्ने भी पंथ वाले वो ये आ कि जदों भाई बलवंत सिंह राजोआणे दी फांसी वाला मुद्दा बनिया ते मैं उदों घर गया ते कमलदीप कौर भैन ने उदों ये गल आखी सी कि कल्ले हवारे तो बगैर बाकियां दा जिक्र नहीं हुंदा। उदों तां मैनूं भी नहीं ये गल बहुती जची सी, पर मैं ये गल महसूस की कि 1995 तो लैके बड़ा लंबा अरसा जदों तक भाई बलवंत सिंह राजोआणे की फांसी वाला मुद्दा नहीं भखिया, साडे पंथक सभा दे विच भाई हवारे तो बगैर किसी होर बारे चर्चा वाकई नहीं सी हो रही। बाकियां दी तां गल छड्डो, जिहड़े बंदे जिउंदे है वो किसी ना किसी बहाने उन्हां दी चर्चा हो जाएगी, उन्हां बारे पता लग जाऊगा कि इन्ने इन्ने साल दे अंदर बैठे आ। पर जेड़ा आपदी जान वार गया, जिन्हें पिंडे नाल बंब बन के बेअंते बुच्चड़ नूं उड़ाया, जिहदे बारे आपां कहने आ कि जदों बेअंता दुष्ट सोधिया गया उस तो बाद पुलिस मुकाबले बंद हो गए। एक भी सिख नूं झूठे पुलिस मुकाबले च मारन दी पुलिस नूं जुरत नहीं पई। हाँ, एक मान दल दा नौजवान सीगा, तरन ताਰਨ दे पुलिस अफसरां ने हुशियारपुर दे बार-बार पंडोरी रुकमान पिंड दे विच कश्मीर सिंह नूं बादल दे राज विच जरूर मार दिता सी, कतल करता, शहीद करता सी। पर इस तो बिना कोई बहुती वड्डी उस तरह की गल करन दी हिम्मत जिहड़ी सी पुलिस अफसरां दी फिर नहीं सी पई, क्योंकि बेअंते ने तां खुले हक दिते हुए सी भी चक दिओ, मार दिओ। तो भाई जगतार सिंह हवारा ते होर सारे सिख जिहड़े इस मामले विच अंदर गए, जिन्हां दीयां गिरफ्तारियां होईयां, साडे लई सारे सत्कारयोग होणे चाहीदे आ। पर आपां इस गलती दा शिकार सारे होए आ। आपां कल्ले भाई हवारे दी इन्नी जय जयकार कीती कि बाकी सारिआं नूं महसूस होण लग पिया, किसी नूं घट किसी नूं वध, पर तकलीफ सारिआं नूं ही होई है कि ये कल्ले भाई जथेदार हवारे की गल करते हैं। भाई हवारा भी सत्कारयोग है, पर भाई दिलावर सिंह की कुर्बानी किवें घट आ, भाई जिहड़ा आपदी जान ही वार गया। सानू इस गल दे उत्ते अफसोस होना चाहिए कि भाई दिलावर सिंह की जीवनी कल्ली इक्को एक वाह मैं लैके लिया, ते जदों परिवार नूं मिले आ तो बड़ा मन नूं इस गल की ठेस पहुंची कि उन्हां दे, मैं उन्हां नूं पुछया कि कोई पहलों किसी ने छपिया लिखिया होवे मेरा काम सौखा हो जू, तां ओह कोई भी नहीं सी। भाई दिलावर सिंह नूं असीं बहुत अज सत्कार दिन्ने आ, अज उहदा दिन भी मनाउने आ पंथ वल्लों, सारे थां ते फोटोआं भी लगियां होईयां। पर 1995 तो जदों तक भाई बलवंत सिंह राजोआणे की फांसी वाला मुद्दा नहीं बनिया, असीं भाई दिलावर सिंह नूं भी चेते नहीं कीता। इत्थे बहुत सारे उदों मैगजीन निकलदे सी, 2005 तो खालसा फतेहनामा निकलिया, संत सिपाही मैगजीन चलदा सी, खंडे धार भी चलदा सी। इन्हां मैगजीनां दे विच भी भाई दिलावर सिंह दे बारे नहीं, कल्ले भाई हवारे दे बारे लिखिया जांदा रहा, बाकियां दी गल असीं छड्ड दित्ती। ते अज जदों इस केस नाल संबंधित सिंह धड़ियां च धिरां च वंडे होए दिख रहे ने तां मन नूं ठेस पहुंचदी है। असीं नाभे जेल जदों सी 2007 विच 8 9 10 3.5 साल रहे, ਅਸੀਂ ਉਦੋਂ ਵੀ ਇਸ ਚੀਜ਼ ਦਾ ਉੱਥੇ ਸਾਰੇ ਅਫਸੋਸ ਪ੍ਰਗਟ ਕਰਦੇ ਸੀ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਦੂਰੀਆਂ ਇੰਨੀਆਂ ਜ਼ਿਆਦਾ ਵੱਡੀਆਂ ਪੈ ਜਾਣਗੀਆਂ। ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਾਦਲ ਦਲ ਵਾਲੇ ਬਾਕੀ ਸਿੱਖ ਜਗਤ ਦੇ ਖਿਲਾਫ ਵਰਤਣ ਲਈ ਹਮੇਸ਼ਾ ਵਰਤਦੇ ਆ, ਤੇ ਆਪਾਂ ਨੂੰ ਪਤਾ ਜਦੋਂ ਸੰਗਰੂਰ ਲੋਕ ਸਭਾ ਚੋਣ ਹੋਈ ਉਦੋਂ ਇਸੇ ਕਰਕੇ ਭਾਈ ਰਾਜੋਆਣੇ ਦੀ ਜਿਹੜੀ ਮੂੰਹ ਬੋਲੀ ਭੈਣ ਆ ਕਮਲਦੀਪ ਕੌਰ, ਜਿਹੜੀ ਇੱਕ ਸ਼ਹੀਦ ਪਰਿਵਾਰ ਦੀ ਬੇਟੀ ਆ, ਉਹਨੂੰ ਸਰਦਾਰ ਸਿਮਰਨਜੀਤ ਸਿੰਘ ਦੇ ਮਾਨ ਦੇ ਮੁਕਾਬਲੇ ਤੇ ਇਹਨਾਂ ਨੇ ਖਿਲਾਰਿਆ। ਹੁਣ ਅਸੀਂ ਅੱਜ ਇਹ ਗੱਲ ਤਾਂ ਛੇੜੀ ਆ ਕਿ ਇਹ ਵਰਤਾਰਾ ਜੋ ਬੀਤ ਗਿਆ ਸੋ ਬੀਤ ਗਿਆ, ਅਸੀਂ ਉਹਨੂੰ ਠੀਕ ਨਹੀਂ ਕਰ ਸਕਦੇ ਜਿਹੜਾ ਪਿੱਛੇ ਬੀਤ ਗਿਆ। पर हुण दुबारा इहो जी गलती नहीं होनी चाहिए। सानू हर एक सिख दा मान करना चाहिए जिहड़ा पंथ लई, कौम लई, धर्म लई कुर्बानी करदा। एक पासे तां दिल्ली दरबार आ जिन्हें कोई खैर नहीं करनी हरेक सिख नूं इक्को जिहा। BBC वालियां ने छापे, BBC वालियां ने जदों चलाई आ मोदी दे जुल्मां दी दास्तान, तां उस तो बाद च पंजाब भारत विच छापे पे आ ना, बॉम्बे ते दिल्ली च अज भी छापे पे आ उन्हां दे दफ्तरां ते जिवें उन्हां नूं रगड़ा चाढ़िया जिहड़े BBC वाले अदारियां नूं नहीं बख्श रहे, वो इत्थे बाकियां नाल की करदे होणगे।
ਅਸੀਂ ਇੱਥੇ ਇੱਕ ਮੈਗਜ਼ੀਨ ਕੱਢਦੇ ਹਾਂ ਖਾਲਸਾ ਫਤਿਹਨਾਮਾ, ਕਦੇ ਇਨਕਮ ਟੈਕਸ ਵਾਲੇ ਆ ਜਾਂਦੇ ਆ, ਕੱਲ ਪਰਸੋਂ ਦੇ ਗ੍ਰਹਿ ਮੰਤਰਾਲੇ ਤੋਂ ਬੜੇ ਬੰਦੇ ਲੱਗੇ ਹੋਏ ਨੇ ਜੀ, ਆਹ ਦਿਓ ਉਹ ਦਿਓ। ਉਹ ਇੱਕ ਤਰੀਕੇ ਨਾਲ ਟੈਰੋਰਾਈਜ਼ ਕੀਤਾ ਜਾ ਰਿਹਾ ਕਿ ਤੁਹਾਨੂੰ ਪੰਥ ਦੀ ਗੱਲ ਨਹੀਂ ਕਰਨ ਦੇਣੀ। ਜਦੋਂ ਅਸੀਂ ਇੱਥੇ ਦੇਖਦੇ ਹਾਂ ਕਿ ਸਾਡੇ ਨਾਲ ਕੋਈ ਇੱਕੋ ਜਿਹਾ ਵਿਵਹਾਰ ਕਰਦੇ ਆ, ਉਹਨਾਂ ਲਈ ਚਾਹੇ ਕੋਈ ਖਾਲਿਸਤਾਨ ਦੀ ਗੱਲ ਕਰੇ ਚਾਹੇ ਨਾ ਕਰੇ, ਉਹਨਾਂ ਲਈ ਹਰ ਇੱਕ ਸਿੱਖ ਦੋਸ਼ੀ ਹੈ। ਤਾਂ ਦਿੱਲੀ ਦਰਬਾਰ ਦੀ ਨਜ਼ਰ 'ਚ ਤਾਂ ਅਸੀਂ ਸਾਰੇ ਇੱਕੋ ਜਿਹੇ ਆ, ਪਰ ਅਸੀਂ ਇੱਥੇ ਵੰਡੀਆਂ ਪਾਉਣ ਬਹਿ ਜਾਂਦੇ ਹਾਂ। ਅਸੀਂ ਭਾਈ ਹਵਾਰੇ ਨੂੰ ਜ਼ਿਆਦਾ ਵੱਡਾ ਤੇ ਫਲਾਨਾ ਛੋਟਾ, ਫਲਾਨੇ ਦਾ ਇਹ ਕੰਮ, ਫਲਾਨੇ ਨੇ ਉਹ ਕਾਹਤੋਂ ਕੀਤਾ। ਇਹ ਗੱਲ ਬਹੁਤ ਗਲਤ ਵਾਪਰ ਰਹੀ। ਜੋ ਬੀਤ ਗਿਆ ਸੋ ਬੀਤ ਗਿਆ। ਅੱਗੇ ਵਾਸਤੇ ਅਕਲ ਨੂੰ ਵਰਤੀਏ ਤੇ ਅੱਗੇ ਵਾਸਤੇ ਇਹ ਗਲਤੀ ਨਾ ਕਰੀਏ। ਜੇਕਰ ਭਾਈ ਗੁਰਦੀਪ ਸਿੰਘ ਖੈੜਾ ਜਾਂ ਭਾਈ ਰਾਜੋਆਣੇ ਦੇ ਪਰਿਵਾਰ ਵੱਲੋਂ ਵਿਰਸਾ ਸਿੰਘ ਬਲਟੋਹੇ ਦੇ ਆਖੇ ਲੱਗ ਕੇ ਪੁੱਠੀਆਂ ਸਿੱਧੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ, ਉਹ ਤਾਂਹੀਓ ਹੋ ਰਹੀਆਂ ਨੇ ਕਿਉਂਕਿ ਅਸੀਂ ਉਹਨਾਂ ਦਾ ਸਿੰਘਾਂ ਦਾ ਦਿਲ ਜਿਹੜਾ ਹੈਗਾ ਉਹ ਤੋੜਿਆ। ਅਸੀਂ ਉਹਨਾਂ ਦੇ ਨੇੜੇ ਜਾਣ ਤੋਂ ਇਨਕਾਰੀ ਰਹੇ। ਤੋਂ ਇਸ ਮਾਹੌਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਕਿ ਸਾਤੋਂ ਕੀ ਗਲਤੀਆਂ ਹੋ ਰਹੀਆਂ ਨੇ। ਸਾਡਾ ਤਾਂ ਇੱਥੇ ਹਾਲ ਇਹ ਆ ਕਿ ਜਿਹੜੇ ਆ YouTube ਚੈਨਲ ਨੇ ਸਾਡੇ ਪੈਸੇ ਨਾਲ ਬਣਦੇ ਆ, ਅਖਬਾਰ ਨੇ ਬਹੁਤ ਸਾਰੇ ਸਾਡੇ ਸਿੱਖਾਂ ਦੀ ਹਮਾਇਤ ਨਾਲ ਖੜੇ ਹੁੰਦੇ ਆ, ਬਾਅਦ ਚ ਫਿਰ ਇਹਨਾਂ ਨੂੰ ਧਰਮ ਨਿਰਪੱਖ ਤਾਂ ਚੇਤੇ ਆ ਜਾਂਦੀ ਆ ਤੇ ਸਿੱਖਾਂ ਨੂੰ ਧਰਮ ਨਿਰਪੱਖ ਬਣਾਉਣ ਦੇ ਜਿਹੜੇ ਹੈਗੇ ਆ ਹਿਸਾਬ ਕਿਤਾਬ ਦੇ ਵਿੱਚ ਲੱਗ ਕੇ ਇਹ ਕਹਿੰਦੇ ਆ ਜੀ ਆਹ ਦੇਖੋ ਫਲਾਨੇ ਸਿੱਖਾਂ ਦੇ ਮੁੰਡੇ ਨੇ ਭਗਵਤ ਗੀਤਾ ਚੇਤੇ ਕਰ ਲਈ, ਕਮਾਲ ਹੋ ਗਿਆ। ਕਹਿਣਾ ਤੇ ਇਹ ਚਾਹੀਦਾ ਕਿ ਭਾਈ ਸਿੱਖ ਜਿਹੜਾ ਹੈ ਉਹ ਤਾਂ ਵੈਸੇ ਹੀ ਆਪਣੇ ਆਪ ਹੀ, ਸਾਡੇ ਨਾਲੋਂ ਵੱਡਾ ਧਰਮ ਨਿਰਪੱਖ ਕੌਣ ਹੋਊਗਾ। ਅਸੀਂ ਗੈਰ ਸਿੱਖਾਂ ਲਈ ਜੋ ਕੀਤਾ, ਜਾਂ ਜਦੋਂ ਸਾਡੇ ਕੋਲੇ ਰਾਜ ਭਾਗ ਆਇਆ ਉਦੋਂ ਜਿਵੇਂ ਅਸੀਂ ਰਾਜ ਭਾਗ ਦੇ ਮੌਕੇ ਸ਼ਾਹ ਮੁਹੰਮਦ ਵਰਗਿਆਂ ਤੋਂ ਇਹ ਲਿਖਵਾ ਲਿਆ ਕਿ ਰਾਜੀ ਬਹੁਤ ਰਹਿੰਦੇ ਹਿੰਦੂ ਮੁਸਲਮਾਨ, ਇੱਥੇ ਦੋਹਾਂ ਦੇ ਸਿਰ ਆਫਤ ਆਈ, ਕਦੇ ਨਹੀਂ ਸੀ ਪੰਜਾਬ ਵਿੱਚ ਤੀਜੀ। ਉਹ ਤਾਂ ਜਿਹੜਾ ਸਾਡੀਆਂ ਸਿਫਤਾਂ ਤਾਂ ਸਾਡੇ ਦੁਸ਼ਮਣ ਕਰ ਗਏ ਬਈ ਇਹ ਇੰਨੇ ਵਧੀਆ ਲੋਕ ਨੇ। ਤੋਂ ਜਿਹੜੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੈ ਜਾਂ ਜਿਹੜਾ ਗਜ਼ਨੀ ਦੇ ਬਾਜ਼ਾਰ ਬੰਦ ਕਰਾਏ ਆ, ਇਹ ਸਾਰੇ ਕਾਸੇ ਨੂੰ ਪਾਸੇ ਰੱਖ ਕੇ ਅੱਜ ਸਾਨੂੰ ਮਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਤੁਸੀਂ ਸਾਰੇ ਦੇ ਸਾਰੇ ਜਿਹੜਾ ਤੇ ਨਜ਼ਰਬੰਦ ਸਿੱਖਾਂ ਤੋਂ ਬਗੈਰ ਹੋਰਾਂ ਦੀ ਵੀ ਗੱਲ ਨਹੀਂ ਕਰਦੇ, ਸਾਰਿਆਂ ਦੀ, ਫਿਰ ਤੁਸੀਂ ਧਰਮ ਨਿਰਪੱਖ ਥੋੜੀ ਹੋ। ਧਰਮ ਨਿਰਪੱਖ ਤਾਂ ਹੋ ਜੇ ਸਾਰਿਆਂ ਦੀ ਗੱਲ ਕਰੋ। ਹੱਦ ਹੋਈ ਪਈ ਹੈ। ਫਿਰ ਕਹਿਣਗੇ ਜੀ ਜਿਹੜਾ ਦਰਬਾਰ ਸਾਹਿਬ ਹੈ ਸਾਰਿਆਂ ਦਾ ਸਾਂਝਾ, ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ। ਕਮਾਲ ਦੀ ਗੱਲ ਹੈ। ਹਰੇਕ ਇਹ ਆਉਂ ਗੱਲ ਵਾ ਜਿਵੇਂ ਕਿਸੇ ਕੋਈ ਬੰਦਾ ਕਹੇ ਵੀ ਆ ਸਾਡੇ ਆਪੋ ਆਪਣੇ ਘਰ ਨੇ, ਪਰ ਆ ਸ਼ਾਮਲਾਟ ਆ ਪਿੰਡ ਦੇ ਵਿਚਾਲੇ ਸਾਰਿਆਂ ਦੀ ਸਾਂਝੀ। ਹਰੇਕ ਧਰਮ ਨੇ ਆਪੋ ਆਪਣੇ ਅਸਥਾਨ ਮੰਨੇ ਹੋਏ ਨੇ ਤੇ ਉਹਨਾਂ ਅਸਥਾਨਾਂ ਦੇ ਵਿੱਚ ਆਪਦੀ ਮਰਿਆਦਾ ਆਪਦੇ ਹਿਸਾਬ ਕਿਤਾਬ ਨਾਲ ਚਲਾਉਂਦੇ ਆ। ਤੇ ਸਿੱਖਾਂ ਦੇ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਇਹੀ ਗੱਲ ਆ ਜੀ, ਸਾਰਿਆਂ ਦਾ ਸਾਂਝਾ। ਲਓ ਜੀ ਇਹ ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ। ਭਾਈ ਕਿਵੇਂ ਸਾਂਝਾ? ਜਿੱਦਣ ਇੱਥੇ ਬੰਬ ਗੋਲੇ ਚੱਲਦੇ ਆ ਉਦੋਂ ਕੱਲੇ ਸਿੱਖ ਚੀਕਾਂ ਮਾਰਦੇ ਆ, ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਆ ਉਦੋਂ ਸਾਡੇ ਸਿੱਖਾਂ ਦੇ ਮੁੰਡੇ ਉੱਠਦੇ ਆ ਕਿ ਅਸੀਂ ਬੇਅਦਬੀਆਂ ਦੇ ਦੁਸ਼ਟਾਂ ਨੂੰ ਸੋਧਾ ਲਾਉਣਾ। ਉਹ ਸਾਰਿਆਂ ਦਾ ਸਾਂਝਾ। ਤੋਂ ਇਹ ਜਿਹੜੀਆਂ ਜਾਲੀ ਜੀਆਂ ਗੱਲਾਂ, ਬਣਾਉਟੀ ਜੀਆਂ ਗੱਲਾਂ, ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਸਾਨੂੰ ਧਰਮ ਨਿਰਪੱਖ ਬਣਾਉਣ ਦਾ। ਸਾਡੇ ਧਰਮ ਦੇ ਜਿਹੜਾ ਸਾਡੀ ਧਰਮ ਨਿਰਪੱਖਤਾ ਵਾ ਉਹ ਬਿਲਕੁਲ ਬੜੀ ਸਪਸ਼ਟ ਵਾ। ਅਸੀਂ ਕਿਸੇ ਦਾ ਤਿਰਸਕਾਰ ਨਹੀਂ ਕਰਦੇ। ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ। ਮਜ਼ਹਬ ਦੇ ਬਾਰੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਤਿਹਾਸਕ ਤੌਰ ਦੇ ਉੱਤੇ ਇਹ ਮਤਾਂ ਦਿੱਤੀਆਂ ਹੋਈਆਂ ਨੇ, ਪਰ ਸਿਆਸੀ ਤੇ ਹਕੂਮਤੀ ਨਜ਼ਰੀਏ ਤੋਂ ਹਰ ਚੀਜ਼ ਦੀ ਵਿਆਖਿਆ ਬਦਲੀ ਜਾ ਰਹੀ ਆ ਤੇ ਆਪੋ ਆਪਦੇ ਨੈਰੇਟਿਵ ਜਿਹੜੇ ਆ ਉਹ ਠੋਸੇ ਜਾ ਰਹੇ ਆ। ਉਹੀ ਗੱਲ ਜਿਹੜੀ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਆਪਦੀ ਕੌਮ ਦਾ ਨੈਰੇਟਿਵ ਵੱਡਾ ਕਰੋ, ਆਪਦੀ ਗੱਲ ਨੂੰ ਵੱਡਾ ਕਰੋ। ਨਹੀਂ ਤਾਂ ਆਹ ਦੇਖ ਲਓ ਤੁਹਾਡੇ ਸਾਹਮਣੇ ਆ, ਬਾਦਲ ਦਲ ਵਾਲਿਆਂ ਨੇ ਭਾਜਪਾ ਨਾਲ ਰਲ ਕੇ ਜਿਹੜਾ ਕੁਝ ਗਵਾਇਆ ਤੇ ਜਿਹੜਾ ਕੁਝ ਪਾਇਆ। ਅੱਜ ਅਮਰਪਾਲ ਸਿੰਘ ਬੋਨੀ ਤੇ ਇੱਕ ਮਨਮੋਹਨ ਸਿੰਘ, 2 ਸਾਬਕਾ ਵਿਧਾਇਕ ਸੀ, ਉਹ ਵੀ ਭੱਜ ਕੇ ਭਾਜਪਾ 'ਚ ਸ਼ਾਮਲ ਹੋ ਗਏ। ਧੜਾ ਧੜ ਭਾਜਪਾ ਮਜ਼ਬੂਤ ਹੋ ਰਹੀ ਆ ਤੇ ਬਾਦਲ ਦਲ ਜਿਹਨੇ ਭਾਜਪਾ ਦੇ ਪੈਰ ਲਵਾਏ ਉਹ ਕਮਜ਼ੋਰ ਹੋ ਰਿਹਾ। ਇਹ ਜਿਹੜਾ ਮਾਹੌਲ ਆ ਇਹਦੇ ਰਿਜ਼ਲਟ ਕੀ ਨਿਕਲਣਗੇ ਕਿ ਇੱਕ ਧਿਰ ਤਾਂ ਢੀਂਡਸੇ ਹੋਣਾ ਵਾਲੀ ਹੋਊ ਪੰਜਾਬ 'ਚ, ਇੱਕ ਮਾਨ ਸਾਹਿਬ ਵਾਲੀ ਹੋਊਗੀ, ਇੱਕ ਬਾਦਲ ਵਾਲੀ ਹੋਊਗੀ। 3 ਧਿਰਾਂ ਦੇ ਵਿੱਚ ਸਿੱਖ ਵੋਟ ਵੰਡੀ ਜਾਏਗੀ। ਬੀਜੇਪੀ ਦੀ, ਕਾਂਗਰਸ ਦੀ ਵੋਟ, ਆਮ ਆਦਮੀ ਪਾਰਟੀ ਦੀ ਵੋਟ। ਇਹਦੇ ਹਿਸਾਬ ਕਿਤਾਬ ਦੇ ਨਾਲ ਉਹ ਦੇਖਦੇ ਰਹੇ ਨੇ ਕਿ ਸਾਡੀ ਜਿਹੜੀ ਬੀਜੇਪੀ ਦੀ ਵੋਟ ਆ ਉਹਨੂੰ ਅਸੀਂ ਇੰਨਾ ਕੁ ਵਧਾਉਣਾ ਕਿ ਬਾਕੀਆਂ ਦੀ ਵੋਟ ਜਿਹੜੀ ਆ ਉਹਦੇ ਟੁਕੜੇ ਵੱਧ ਤੋਂ ਵੱਧ ਕਰਨੇ। ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਲੋਕਾਂ ਕੋਲੇ ਆਮ ਆਦਮੀ ਪਾਰਟੀ ਸੀ, ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿਹੜਾ ਹਿਸਾਬ ਦਾ ਫੜੀ ਬੈਠੀ ਆ ਉਹ ਬਿਲਕੁਲ ਉਵੇਂ ਆ ਜਿਵੇਂ 1997 ਤੋਂ
ਜਦੋਂ ਬਾਅਦ ਵਿੱਚ ਸਿੱਖਾਂ ਨੇ ਚੇਤਾ ਕਰਾਉਣਾ ਬਾਦਲ ਦਲ ਵਾਲਿਆਂ ਨੂੰ ਕਿ ਤੁਸੀਂ ਆਹ ਗੱਲਾਂ ਕਰੋ, ਤੁਸੀਂ ਆਹ ਗੱਲਾਂ ਨਹੀਂ ਮੰਨਦੇ, ਤੁਸੀਂ ਐ ਕਿਹਾ ਸੀ, ਤਾਂ ਉਦੋਂ ਬਾਦਲ ਦਲ ਵਾਲੇ ਇੱਕੋ ਹੀ ਫੁਕਰੀ ਮਾਰਦੇ ਹੁੰਦੇ ਸੀ, ਸਾਨੂੰ 5 ਸਾਲ ਰਾਜ ਕਰ ਲੈਣ ਦਿਓ, ਮਸਾਂ ਕੁਰਸੀ ਮਿਲੀ ਆ, ਇੱਕ ਵਾਰੀ ਸਾਨੂੰ ਟਾਈਮ ਕੱਢ। ਤੇ 2002 ਦੀਆਂ ਚੋਣਾਂ ਮੌਕੇ ਫਿਰ ਇਹੀ ਗੱਲ ਚੱਕੀ ਫਿਰਨ। ਇਹ ਪਹਿਲੀ ਅਕਾਲੀ ਸਰਕਾਰ ਹੈ ਜਿਹਨੇ 5 ਸਾਲ ਰਾਜ ਕੀਤਾ। ਭਾਈ 5 ਸਾਲ ਰਾਜ ਕੀਤਾ ਤੇ ਜਿਹੜੇ ਵਾਅਦੇ ਕੀਤੇ ਸੀ ਜਿਹੜਾ ਤੇ ਨਜ਼ਰਬੰਦ ਸਿੰਘਾਂ ਨੂੰ ਛੱਡਣ ਦਾ, ਜਿਹੜੇ ਵਾਅਦੇ ਕੀਤੇ ਸੀ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਕਟਹਿਰੀ ਵਿੱਚ ਖੜੇ ਕਰਨ ਦਾ, ਜਿਹੜੇ ਵਾਅਦੇ ਕੀਤੇ ਸੀ ਪੰਥਕ ਤੌਰ ਦੇ ਉੱਤੇ ਦੁਸ਼ਟਾਂ ਨੂੰ ਅੰਦਰ ਕਰਨ ਦਾ, ਉਹ ਸਾਰੇ ਵਾਅਦੇ ਹੋਰ ਕੇ ਭੁੱਲ ਕੇ 5 ਸਾਲ ਤੁਸੀਂ ਦਿੱਲੀ ਵਾਲਿਆਂ ਨੂੰ ਖੁਸ਼ ਕਰਦੇ ਰਹੇ ਤੇ ਨਤੀਜਾ ਕੀ ਨਿਕਲਿਆ? 2002 ਦੇ ਵਿੱਚ ਉਹ ਕਾਂਗਰਸ ਲੋਕਾਂ ਨੇ ਜਿਤਾਈ ਜਿਹਦੇ ਮੁੱਖ ਮੰਤਰੀ ਬੇਅੰਤੇ ਬੁੱਚੜ ਤੋਂ ਬਦਲਾ ਲੈਣ ਦੇ ਲਈ ਕਾਂਗਰਸ ਤੋਂ ਜਿਸ ਬਾਦਲ ਦਲ ਨੂੰ ਜਿਤਾਇਆ ਸੀ। ਅੱਜ ਆਮ ਆਦਮੀ ਪਾਰਟੀ ਵਾਲੇ ਵੀ ਆਹੀ ਰਾਹ ਫੜੀ ਬੈਠੇ ਆ ਕਿ ਸਾਨੂੰ ਜੀ ਹਜੇ ਤੁਸੀਂ ਕੁਝ ਨਾ ਕਹੋ, ਸਾਨੂੰ ਤੁਸੀਂ 5 ਸਾਲ ਬਾਅਦ ਦੇਖਿਓ। ਜੀ ਭਾਈ 5 ਸਾਲ ਬਾਅਦ ਕੀ ਦੇਖਣਾ? 5 ਸਾਲ ਬਾਅਦ ਤਾਂ ਇਹ ਹੋਊਗਾ ਕਿ ਲੋਕ ਤੋਂ ਅੱਕੇ ਹੋਏ ਕਿਸੇ ਹੋਰ ਨੂੰ ਲਿਆਉਣਗੇ ਤੇ ਹੋਰ ਜਿਹੜੀਆਂ ਧਿਰਾਂ ਨੇ, ਕਾਂਗਰਸ ਤੋਂ ਪੰਜਾਬ ਪਹਿਲਾਂ ਦੁਖੀ ਆ, ਬਾਦਲ ਕਿਆਂ ਨੂੰ ਲਿਆਉਣਾ ਨਹੀਂ ਤੇ ਇਸ ਤਰੀਕੇ ਨਾਲ ਲੋਕਾਂ ਨੂੰ ਬੀਜੇਪੀ ਵੱਲ ਤੋਰਿਆ ਜਾ ਰਿਹਾ। ਸੋ ਬਾਦਲ ਕਿਆਂ ਨੇ ਜਿਵੇਂ ਆਪਦੇ ਐਮਐਲਏਆਂ ਨੂੰ, ਆਪਦੇ ਕੇਡਰ ਨੂੰ ਬੀਜੇਪੀ ਵੱਲ ਜਾਣ ਲਈ ਸੁਖਾਵਾ ਮਾਹੌਲ ਦਿੱਤਾ ਹੋਇਆ, ਜਿਹੜਾ ਵੀ ਬੰਦਾ ਇਹਨਾਂ ਨੂੰ ਟੁੱਟਦਾ ਸਿੱਧਾ ਧੜਾਕੇ ਨਾਲ ਜਾ ਕੇ ਡਿੱਗਦਾ ਕਿੱਥੇ ਆ? ਬੀਜੇਪੀ। ਜਿਹੜਾ ਇਹਨਾਂ ਦਾ ਕੇਡਰ ਸੀ ਉਹ ਸਾਰੇ ਦਾ ਸਾਰਾ ਬੀਜੇਪੀ ਨਾਲ ਸਹਿਮਤ ਹੋ ਕੇ ਤੁਰ ਰਿਹਾ। ਇਵੇਂ ਹੀ ਕਾਂਗਰਸ ਦੇ ਬਹੁਤੇ ਲੀਡਰ ਬੀਜੇਪੀ 'ਚ ਜਾ ਰਹੇ ਆ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਤੁਰ ਗਏ ਤੇ ਲੱਗਦਾ ਇਹ ਹੈਗਾ ਕਿ ਨਵਜੋਤ ਸਿੱਧੂ ਦਾ ਵੀ ਉਧਰ ਨੂੰ ਰੁਝਾਨ ਹੈ। ਤੋਂ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਸਾਰਿਆਂ ਨੂੰ ਖੋਰਾ ਲੱਗ ਰਿਹਾ ਤੇ ਬੀਜੇਪੀ ਇਕੱਲੀ ਮਜ਼ਬੂਤ ਹੁੰਦੀ ਜਾ ਰਹੀ ਹੈ। ਤੇ ਜਿਹੜੀ ਗੱਲ ਉਹ ਕਹਿੰਦੇ ਹੁੰਦੇ ਸੀ ਕਿ ਟੋਪੀ ਵਾਲਾ ਹਿੰਦੂ ਜਿਹੜਾ ਹੈਗਾ ਉਹ ਕੋਈ ਮੁੱਖ ਮੰਤਰੀ ਬਣਾਉਣਾ, ਉਹ ਪਾਸੇ ਨੂੰ ਗੱਲ ਜਾਂਦੀ ਦਿਖ ਰਹੀ ਆ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤ ਵੱਡਾ ਬਦਲਾਅ ਆ ਜਾਵੇ, ਪਰ ਪੰਜਾਬ ਦੇ ਵਿੱਚ ਜਿਹੜੀ ਇੱਕ ਖੇਤਰੀ ਪਾਰਟੀ ਦੀ, ਅਕਾਲੀ ਦਿੱਖ ਵਾਲੀ ਪਾਰਟੀ ਦੀ ਲੋੜ ਆ, ਜਿਹਦੇ ਬਾਰੇ ਅਸੀਂ ਸਦਾ ਪਿੱਟਦੇ ਰਹੇ ਹਾਂ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਉਹਦੇ ਸਾਥੀਆਂ ਨੂੰ ਮੌਕਾ ਸਾਂਭਣਾ ਚਾਹੀਦਾ। ਲੋਕ ਬੜੇ ਦੁਖੀ ਨੇ ਪਰ ਉਹ ਹਿੱਲਦੇ ਹੀ ਨਹੀਂ ਹੈਗੇ, ਉੱਥੇ ਕੀ ਘੁੰਮੀ ਜਾਂਦੇ ਆ, ਉਹਨੇ ਕਿ ਦਾਇਰੇ ਨੂੰ ਹੀ ਸਮਝ ਲਿਆ ਕਿ ਬਹੁਤ ਕੁਝ ਹੋ ਗਿਆ। ਜਦੋਂ ਕਿ ਇਹ ਵੇਲਾ ਇਹ ਹੈਗਾ ਕਿ ਜਦੋਂ ਅਗਲੀਆਂ ਇਲੈਕਸ਼ਨਾਂ ਆਉਣ ਤਾਂ ਪੰਜਾਬ ਦੇ ਹਰ ਪਿੰਡ ਸ਼ਹਿਰ ਦੇ ਉੱਤੇ ਮਾਨ ਦਲ ਦੇ ਬੰਦੇ ਜਿਹੜੇ ਆ ਉਹ ਹੋਣੇ ਚਾਹੀਦੇ ਆ। ਪਰ ਭਾਜਪਾ ਜਿਹੜੀ ਆ ਮੌਕਾ ਸਾਂਭ ਰਹੀ ਆ ਤੇ ਮਾਨ ਦਲ ਵਾਲੇ ਜਿਹੜੇ ਨੇ ਉਹ ਮੌਕਾ ਨਹੀਂ ਸਾਂਭ ਰਹੇ। ਸਾਨੂੰ ਬਾਦਲ ਕਿਆਂ ਦਾ ਖੋਰਾ ਲੱਗਣ ਦਾ ਕੋਈ ਬਹੁਤਾ ਅਫਸੋਸ ਨਹੀਂ, ਪਰ ਮਾਨ ਦਲ ਦਾ ਵਾਧਾ ਨਾ ਹੋਣਾ ਸਾਨੂੰ ਬਹੁਤ ਦੁਖੀ ਕਰ ਰਿਹਾ। ਖੈਰ, ਜਿਹੜਾ ਮਾਹੌਲ ਇਹ ਬਣਿਆ ਹੋਇਆ, ਇਸ ਮਾਹੌਲ ਦੇ ਉੱਤੇ ਅਸੀਂ ਆਪਦੇ ਵੱਲੋਂ ਸਿਰਫ ਇਹ ਕਹਿ ਕੇ ਕਿ ਸੱਤਾ ਪੰਜਾਬ ਦੇ ਵਿੱਚ ਕਿਹਦੇ ਕੋਲ ਆਉਂਦੀ ਹੈ, ਇਹਦੇ ਨਾਲ ਖਾਲਿਸਤਾਨ ਦੇ ਏਜੰਡੇ ਨੂੰ ਜਾਂ ਪੰਥਕ ਏਜੰਡੇ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇੱਥੇ ਤਾਂ ਬਾਦਲ ਵਰਗਿਆਂ ਨੇ ਦੇਖ ਲਿਆ ਬਹਿ ਕੇ। ਅਸੀਂ ਤਾਂ ਇੱਥੋਂ ਤੱਕ ਜਾਣਦੇ ਹਾਂ ਕਿ ਜੇਕਰ ਕੋਈ ਖਾਲਿਸਤਾਨੀ ਦਿੱਖ ਵਾਲਾ ਵੀ ਮੁੱਖ ਮੰਤਰੀ ਬਣ ਜਾਵੇ ਤਾਂ ਵੀ ਕੋਈ ਬਹੁਤਾ ਭਲਾ ਨਹੀਂ ਹੋਣਾ ਪੰਜਾਬ ਦਾ। ਪਰ ਇਹ ਵਹਿਮ ਜ਼ਰੂਰ ਲੈ ਜਾਊਗਾ ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਕਿ ਜੇ ਫਲਾਨਾ ਬਣ ਗਿਆ ਨਾ ਮੁੱਖ ਮੰਤਰੀ, ਭਾਈ ਮੁੱਖ ਮੰਤਰੀ ਤਾਂ ਉਸੇ ਸਿਸਟਮ 'ਚ ਵੀ ਬਣਨਾ ਨਾ ਜਿਹੜਾ ਸਿਸਟਮ ਸਿੱਖੀ ਦੀ ਕਦਰ ਨਹੀਂ ਕਰਦਾ, ਹਿੰਦੂਇਜ਼ਮ ਦੀ ਕਦਰ ਕਰਦਾ, ਹਿੰਦੂ ਰਾਸ਼ਟਰ ਦੀਆਂ ਗੱਲਾਂ। ਇੱਥੇ ਕਦੇ ਅਨੂਪ ਜਲੋਟੇ ਵਰਗਾ ਗਜ਼ਲ ਗਾਇਕ ਉੱਠ ਕੇ ਕਹਿ ਦਿੰਦਾ ਹਿੰਦੂ ਰਾਸ਼ਟਰ, ਅੱਜ ਉਹਦੀ ਵੀ ਬੋਲੀ ਇਹ ਆਈ ਆ। ਤੇ ਜਿਹੜਾ ਯੋਗੀ ਵਰਗੇ ਨੇ ਜਾਂ ਹੋਰ ਸਾਰੇ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਹਿੰਦੂ ਰਾਸ਼ਟਰ। ਸਿੱਖ ਰਾਸ਼ਟਰ ਦੀ ਗੱਲ ਕਰਨ ਤੋਂ ਸਾਡੇ ਬੰਦਿਆਂ ਨੂੰ ਇੱਥੇ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਦੇਖ ਲਓ, ਕਦੇ ਹਰੇਕ ਬੰਦਾ ਮੱਤਾਂ ਦੇਣ ਬਹਿ ਜਾਂਦਾ ਜੀ ਖੂਨ ਖਰਾਬਾ ਹੋ ਜਾਊਗਾ, ਮਾਹੌਲ ਨਾ ਖਰਾਬ ਹੋ ਜਾਏ, ਕਾਲੇ ਦਿਨ ਆ ਜਾਣਗੇ। ਸਿੱਖਾਂ ਨੂੰ ਡਰਾਉਣ ਦੇ ਲਈ ਹਰ ਹਰਕਤ ਕੀਤੀ ਜਾਂਦੀ ਆ, ਪਰ ਦੀਪ ਸਿੱਧੂ ਵਰਗੇ ਬੰਦੇ ਸਾਨੂੰ ਲੜੀਂਦੇ ਆ ਜਿਹੜੇ ਅੱਜ ਦੇ ਸਮੇਂ 'ਚ ਇਹ ਦੱਸਣ ਕਿ ਭਾਈ ਅੱਗੇ ਤਾਂ ਪੁਲਿਸ ਮੁਕਾਬਲਿਆਂ 'ਚ ਮਾਰਦੇ ਸੀ ਕਿਉਂਕਿ ਗਨ ਦਾ, ਗੋਲੀ ਦਾ ਜ਼ਮਾਨਾ ਸੀ ਤੇ ਹਕੂਮਤ ਨੂੰ ਖੁੱਲੇ ਹੱਕ ਸੀ, ਪਰ ਅੱਜ ਮਾਹੌਲ ਉਹ ਨਹੀਂ ਹੈ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ। ਅੱਜ ਦੇ ਸਮੇਂ ਦੇ ਵਿੱਚ ਤੁਸੀਂ ਆਪਦਾ ਵਰਤਾਂਤ ਸਿਰਜੋ, ਵੱਧ ਤੋਂ ਵੱਧ ਇਹੋ ਜਿਹੇ ਸਿੱਖ ਪੈਦਾ ਕਰੀਏ ਜਿਹੜੇ ਆਪੋ ਆਪਣੇ ਢੰਗ ਤਰੀਕਿਆਂ ਰਾਹੀਂ ਪੰਥ ਤੇ ਪੰਜਾਬ ਦੀ ਗੱਲ ਨੂੰ ਅੱਗੇ ਤੋਰਨ। ਇਹੀ ਦੀਪ ਸਿੱਧੂ ਦੇ ਏਜੰਡੇ ਦੀ ਅੱਗੇ ਤੋਰਨ ਦੀ ਗੱਲ ਹੋਊਗੀ। ਤੇ ਇੱਕ ਗੱਲ ਹੋਰ ਮੈਂ ਇੱਥੇ ਕਹਿ ਕੇ ਅੰਤ ਵਿੱਚ ਸਮਾਪਤੀ ਕਰਨੀ ਆ ਕਿ ਮੈਂ ਜਿੰਨਾ ਕੁ ਸਿੱਖ ਸੰਘਰਸ਼ ਨੂੰ ਸਮਝਿਆ, ਮੈਨੂੰ ਕੋਈ ਲੀਡਰ ਨਹੀਂ ਦਿਖ ਰਿਹਾ ਜਿਹਦੇ ਉੱਤੇ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਇਲਜ਼ਾਮ ਨਾ ਲਾਇਆ ਹੋ। ਸ਼ੁਰੂ ਤੋਂ ਦੇਖ ਲਓ, ਕੋਈ ਕਹਿੰਦਾ ਕਿ ਗਿਆਨੀ ਜੈਲ ਸਿੰਘ ਨੇ ਇਸ ਖਾਲਿਸਤਾਨੀ ਲਹਿਰ ਦੇ ਸਭ ਤੋਂ ਵੱਡੇ ਜਿਹੜੇ ਥੰਮ ਨੇ, ਜਿਹੜੇ ਸ਼ੁਰੂਆਤੀ ਪੁਆਇੰਟ ਨੇ,
ਉਹਨਾਂ ਨੂੰ ਥਾਪੜਾ ਦੇ ਕੇ ਖੜਾ ਕੀਤਾ ਸੀਗਾ ਜੀ ਦਲ ਖਾਲਸਾ ਨੂੰ ਤੇ ਸੰਤ ਭਿੰਡਰਾਂ ਵਾਲਿਆਂ ਨੂੰ। ਦੂਜਾ ਉੱਠਦਾ ਉਹ ਕਹਿੰਦਾ ਗਿਆਨੀ ਜੈਲ ਸਿੰਘ ਵਾਲੀ ਗੱਲ ਤਾਂ ਛੱਡੋ, ਜਿਹੜਾ ਡਾਕਟਰ ਜਗਜੀਤ ਸਿੰਘ ਚੌਹਾਨ ਸੀ ਉਹ ਵੀ ਸਰਕਾਰ ਨਾਲ ਮਿਲ ਕੇ ਚੱਲਦਾ ਸੀ, ਏਜੰਸੀਆਂ ਦਾ ਬੰਦਾ ਸੀ। ਤੀਜਾ ਕਹਿੰਦਾ ਡਾਕਟਰ ਸੋਹਣ ਸਿੰਘ ਵੀ ਇਦਾਂ ਹੀ ਸੀ। ਚੌਥਾ ਕਹਿੰਦਾ ਜੀ ਜਫਰ ਵਾਲਾ ਮਾੜਾ। ਪੰਜਵਾਂ ਕਹਿੰਦਾ ਜੀ ਫਲਾਨਾ ਮਾੜਾ। ਕੋਈ ਖਾੜਕੂ ਨਹੀਂ, ਕੋਈ ਖਾਲਿਸਤਾਨੀ ਜਥੇਬੰਦੀ ਨਹੀਂ ਜਿਹਦੇ ਉੱਤੇ ਕੋਈ ਇਲਜ਼ਾਮ ਨਹੀਂ ਲੱਗੇ। ਜਿਹਨੇ ਪੰਥਕ ਪਿੜ ਦੇ ਵਿੱਚ ਸੇਵਾ ਕੀਤੀ ਹੈ, ਹਰੇਕ ਦੇ ਉੱਤੇ ਕੋਈ ਨਾ ਕੋਈ ਦੋਸ਼, ਕੋਈ ਨਾ ਕੋਈ ਇਲਜ਼ਾਮ ਜਿਹੜਾ ਹੈਗਾ ਉਹ ਲੱਗਿਆ। ਤੇ ਅੱਜ ਜਿਹੜੇ ਨਵੇਂ ਚਿਹਰੇ ਉੱਭਰ ਰਹੇ ਨੇ, ਚਾਹੇ ਉਹ ਦੀਪ ਸਿੱਧੂ ਆ, ਚਾਹੇ ਭਾਈ ਅਮਰਪਾਲ ਸਿੰਘ ਆ, ਤੇ ਚਾਹੇ ਕੋਈ ਹੋਰ, ਇਲਜ਼ਾਮ ਉਹਨਾਂ ਤੇ ਵੀ ਲੱਗਣੇ ਸ਼ੁਰੂ ਹੋ ਗਏ। ਸੋ ਸੱਚੀ ਗੱਲ ਤਾਂ ਇਹ ਹੈਗੀ ਆ ਕਿ ਜਿਹੜਾ ਵੀ ਸਿੱਖ ਆਪਦੇ ਪੰਥ ਲਈ, ਪੰਜਾਬ ਲਈ ਘਰੋਂ ਨਿਕਲੂਗਾ, ਉਹਨੂੰ ਕੋਈ ਨਾ ਕੋਈ ਇਲਜ਼ਾਮ ਤਾਂ ਉਹਦੇ ਖਿਲਾਫ ਲੱਭ ਹੀ ਜਾਣਾ, ਲੱਗ ਹੀ ਜਾਣਾ। ਤੇ ਇਸ ਗੱਲ ਦੇ ਡਰ ਕਾਰਨ ਕਿ ਇਹਨੂੰ ਤਾਂ ਆਹ ਕਹਿੰਦੇ ਆ, ਉਹ ਕਹਿੰਦੇ ਆ, ਪੰਥ ਨੂੰ, ਕੌਮ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਅੱਜ ਸੰਤ ਭਿੰਡਰਾਂ ਵਾਲਿਆਂ ਨੂੰ ਸਦੀ ਦਾ ਮਹਾਨ ਸਿੱਖ ਮੰਨ ਕੇ ਸਤਿਕਾਰਿਆ ਜਾਂਦਾ। ਉਹਨਾਂ ਦੀ ਯਾਦਗਾਰ ਦਰਬਾਰ ਸਾਹਿਬ 'ਚ ਬਣੀ ਆ, ਉਹਨਾਂ ਦੀ ਫੋਟੋ ਲੱਗੀ ਆ, ਉਹਨਾਂ ਦਾ ਹਰ ਸਾਲ ਦੁਨੀਆ ਭਰ ਦੇ ਵਿੱਚ ਦਿਹਾੜਾ ਮਨਾਇਆ ਜਾਂਦਾ। ਪਰ ਜਦੋਂ ਜਿਉਂਦੇ ਸੀ ਸੰਤ ਚੜ੍ਹਦੀ ਕਲਾ 'ਚ ਸੀ, ਉਦੋਂ ਕਹਿੰਦੇ ਸੀ ਤਾਂ ਕਾਂਗਰਸ ਦੇ ਬੰਦੇ। ਇਵੇਂ ਦੀਪ ਸਿੱਧੂ ਬਾਰੇ ਕਰਦੇ ਰਹੇ। ਸਾਨੂੰ ਹਰੇਕ ਬੰਦੇ ਬਾਰੇ ਉਹਦੇ ਜਾਣ ਤੋਂ ਬਾਅਦ ਹੀ ਅੱਖਾਂ ਖੁੱਲਣੀਆਂ ਨੇ। ਅਸੀਂ ਕਦੇ ਹੀ ਇਹੋ ਜਿਹੀ ਗੱਲ 'ਤੇ ਨਹੀਂ ਆਉਣਾ ਹੈਗਾ ਬਈ ਅਸੀਂ ਜਿਉਂਦੇ ਜੀ ਉਸ ਬੰਦੇ ਦਾ ਡਟ ਕੇ ਸਾਰੇ ਸਾਥ ਦਈਏ। ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਡੀ ਕੌਮ ਨੂੰ ਇਹੋ ਜਿਹੇ ਚੱਕਰੀਆਂ ਤੋਂ ਬਚਣਾ ਚਾਹੀਦਾ। ਹਰੇਕ ਬੰਦੇ ਦੇ ਵਿਰੋਧੀ ਹੁੰਦੇ ਆ ਤੇ ਉਹਨਾਂ ਵਿਰੋਧੀਆਂ ਨੇ ਵਿਰੋਧ ਕਰਨ ਲਈ ਇਹੋ ਜਿਹੀਆਂ ਗੱਲਾਂ ਕਰਨੀਆਂ ਹੀ ਹੁੰਦੀਆਂ। ਪਰ ਆਪਾਂ ਨੂੰ ਚਾਹੀਦਾ ਕਿ ਆਪਾਂ ਹਰ ਬੰਦੇ ਦਾ ਡਟ ਕੇ ਸਾਥ ਦਈਏ। ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦੇ ਵਿੱਚ ਘਾਟਾਂ ਵੀ ਹੋਣਗੀਆਂ, ਔਗਣ ਵੀ ਹੋਣਗੇ। ਉਹਨਾਂ ਘਾਟਾਂ ਕਮਜ਼ੋਰੀਆਂ ਨਾਲੋਂ ਵੱਧ ਆਪਾਂ ਇਹ ਦੇਖੀਏ ਕਿ ਉਹ ਪੰਥ ਤੇ ਪੰਜਾਬ ਲਈ ਕੀ ਕਰਦੇ ਆ। ਮੈਂ ਫੇਰ ਕਹਿਣਾ ਕਿ ਖਾੜਕੂ ਸੰਘਰਸ਼ ਦੇ ਵਿੱਚ ਜਾਨਾਂ ਵਾਰਨ ਵਾਲੇ ਸੂਰਮਿਆਂ ਦੇ ਬਾਰੇ ਜੇਕਰ ਤੁਸੀਂ ਨਿੱਕੀ ਨਿੱਕੀ ਗੱਲ ਫੁਰਨ ਲੱਗ ਜਾਓ ਹਰੇਕ ਬਾਰੇ, ਤੁਸੀਂ ਤਾਂ ਹਰੇਕ ਦੇ ਬਾਰੇ ਕਹਿਣ ਲੱਗ ਜਾਓ ਕਿ ਇਹ ਵੀ ਮਾੜਾ, ਆ ਵੀ ਮਾੜਾ ਹੈ, ਇਹਨੇ ਆਹ ਕੀਤਾ ਹੈ, ਇਹਨੇ ਉਹ ਕੀਤਾ ਹੋਇਆ। ਹਰੇਕ ਬੰਦਾ ਜਦੋਂ ਇੱਕ ਸਮਾਜਿਕ ਜ਼ਿੰਦਗੀ ਜਿਉਂਦਾ ਉਹ ਗੜਬੜਾਂ ਕਰਦਾ, ਗਲਤੀਆਂ ਕਰਦਾ। ਪਰ ਉਹਨਾਂ ਨੇ ਪੰਥ ਲਈ, ਕੌਮ ਲਈ ਜਿਹੜੀਆਂ ਜਾਨਾਂ ਵਾਰੀਆਂ, ਸ਼ਹਾਦਤਾਂ ਪਾਈਆਂ, ਉਹ ਬੜੀਆਂ ਬੇਮਿਸਾਲ। ਇਵੇਂ ਹੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਸਾਹਮਣੇ ਮੈਦਾਨ ਦੇ ਵਿੱਚ ਆਏ ਸਿੰਘ ਨੇ, ਉਹਨਾਂ ਦੀਆਂ ਘਾਟਾਂ ਕਮਜ਼ੋਰੀਆਂ ਦੀ ਬਾਹਲੀ ਚਿੰਤਾ ਨਾ ਕਰਿਆ ਕਰੀਏ। ਉਹਨਾਂ ਉੱਤੇ ਆਪਦਾ ਜ਼ੋਰ ਲਾਉਣ ਦੀ ਬਜਾਏ ਇਹ ਦੇਖਿਆ ਕਰੀਏ ਕਿ ਆਪਾਂ ਇਹਦਾ ਸਾਥ ਦੇਣਾ। ਬੇਸ਼ੱਕ ਇਹਦੀਆਂ ਕਈ ਗੜਬੜਾਂ ਨੇ, ਬੜੀਆਂ ਘਾਟਾਂ ਨੇ। ਤੋਂ ਜਿਹੜੇ ਪਹਿਲਾਂ ਬੈਠੇ ਆ ਅਹੁਦਿਆਂ ਦੇ ਉੱਤੇ, ਜਿਹੜੇ ਪਹਿਲਾਂ ਬੈਠੇ ਆ, ਜਿਨ੍ਹਾਂ ਦੀਆਂ ਉਮਰਾਂ ਹੋ ਗਈਆਂ, ਉਹਨਾਂ ਨੂੰ ਵੀ ਆਪਦੇ ਛੋਟੇ ਭਰਾਵਾਂ ਦਾ ਸਾਥ ਸਹਿਯੋਗ ਦੇਣਾ ਚਾਹੀਦਾ, ਤਾਂ ਕਿ ਜੋ ਕੁਝ ਭਾਈ ਦੀਪ ਸਿੱਧੂ ਨਾਲ ਚਾਹੁੰਦੇ ਜੀ ਵਾਪਰਿਆ, ਕਿਸੇ ਹੋਰ ਨਾਲ ਨਾ ਵਾਪਰੇ। ਭਾਈ ਦੀਪ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਜਿਹੜੇ ਮਿਸ਼ਨ ਨੂੰ ਉਹ ਜਾਨ ਵਾਰ ਗਿਆ, ਉਹ ਅੱਗੇ ਆਪਾਂ ਵਧਾਈਏ। ਇੰਨਾ ਹੀ ਕਾਫੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।